ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਆਖਦੇ ਹਾਂ ਧੰਨਵਾਦ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 23 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਯੋਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦਰ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ ਕਰੋ 530-751-7605 ਦੇ ਉੱਤੇ। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੁੱਪ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ। ਕਾਲ ਕਰ ਸਕਦੇ ਹੋ 888-888-9914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਬਲਜਿੰਦਰ ਨੇਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੀ ਕੁਝ ਜਿਹੜਾ ਦੁਨੀਆ ਦੇ ਵਿੱਚ ਵਾਪਰ ਰਿਹਾ ਹੈਗਾ, ਅਮਰੀਕਾ 'ਚ ਕੀ ਕੁਝ ਵਾਪਰ ਰਿਹਾ, ਉਹ ਤੁਹਾਡੇ ਨਾਲ ਕੁਝ ਖਬਰਾਂ ਆਪਾਂ ਸਾਂਝੀਆਂ ਕਰਾਂਗੇ। ਆਈਡਾਹੋ ਦੇ ਵਿੱਚ ਤੁਹਾਨੂੰ ਪਤਾ ਹੋਊਗਾ, ਆਈਡਾਹੋ ਦੇ 4 ਕਾਲਜ ਸਟੂਡੈਂਟ ਜਿਹੜੀਆਂ ਬੱਚੀਆਂ ਸੀਗੀਆਂ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਇੱਕ ਬ੍ਰਾਇਨ ਕੋਵਰਗਰ ਨਾਮ ਦੇ ਬੰਦੇ ਤੋਂ। ਉਹ PhD ਕਰ ਰਿਹਾ ਸੀ ਕ੍ਰਿਮੀਨੋਲੋਜੀ ਦੀ। ਸੋ ਉਸਨੇ ਬਾਅਦ ਦੇ ਵਿੱਚ ਗਿਲਟੀ ਪਲੀ ਕਰ ਲਿਆ। ਸਾਬਕਾ PhD ਦਾ ਸਟੂਡੈਂਟ, ਉਹਦਾ ਜਿਹੜਾ ਅੱਜ ਕੱਲ੍ਹ ਜਿਹੜੀ ਹੀਅਰਿੰਗ ਚੱਲ ਰਹੀ ਹੈਗੀ ਆ ਤੇ ਸਾਰਾ ਪਰਿਵਾਰ ਉਹਨਾਂ ਸਟੂਡੈਂਟਸ ਬੱਚੀਆਂ ਦਾ ਜਿਹੜੇ ਉੱਥੇ ਪਹੁੰਚੇ ਹੋਏ ਸੀ। ਬਹੁਤ ਹੀ ਜਿਹੜਾ ਮਾਹੌਲ ਸੀਗਾ ਉਹ ਦੇਖਣ ਵਾਲਾ ਨਹੀਂ ਸੀ। ਵੀ ਜਿਨ੍ਹਾਂ ਦੀਆਂ ਜੰਗ ਬੱਚੀਆਂ ਕਾਲਜ ਜਾਂਦੀਆਂ ਜਿਹੜੀਆਂ ਆ, ਉਹ ਇੱਕ ਬੇਵਕੂਫ ਸਦਾਈ ਬੰਦੇ ਨੇ ਮਾਰ ਦਿੱਤੀਆਂ ਹੋਣ। ਹੁਣ ਜੋ ਪ੍ਰੋਸੀਕਿਊਟਰਸ ਆ ਉਹ ਉਹਦੇ ਲਈ ਜਿਹੜਾ ਆ, ਬ੍ਰਾਇਨ ਦੇ ਲਈ ਲਾਈਫ ਇੰਪ੍ਰਿਜ਼ਨਮੈਂਟ ਕਹਿ ਰਹੇ ਹੈਗੇ ਆ। ਹੁਣ ਤੁਸੀਂ ਦੇਖੋ ਵੀ ਇਦਾਂ ਦੇ ਬੰਦੇ ਨੂੰ ਤਾਂ ਵੈਸੇ ਫਾਂਸੀ ਹੋਣੀ ਚਾਹੀਦੀ ਹੈਗੀ ਆ, ਜੋ ਉਸਨੇ ਇੰਨੀ ਘਿਨੌਣੀ ਕੰਮ ਜਿਹੜਾ ਕੀਤਾ ਸੀਗਾ। ਇੱਕ ਜਿਹੜੇ 2 ਸਰਵਾਈਵਰ ਆ, ਡਾਇਲਨ ਮਾਰਟਨਸਨ, ਉਹਨਾਂ ਨੇ ਇਹ ਕਿਹਾ ਵੀ ਇਸ ਬੰਦੇ ਦੇ ਕਾਰਨ ਸਾਡੇ ਜਿਹੜੇ 4 ਸਾਥੀ ਜਿਹੜੇ ਸਟੂਡੈਂਟ ਸੀਗੇ, ਉਹਨਾਂ ਨੂੰ ਮੌਤ ਦੇ ਘਾਟ ਜਿਹੜਾ ਇਸ ਨੇ ਉਤਾਰ ਦਿੱਤਾ ਹੈਗਾ ਆ। ਇੱਕ ਵਿਕਟਮ ਦੇ ਫਾਦਰ ਜਿਹੜੇ ਆ, ਕਾਇਲੀ ਕੌਨਕਲੇਵਸ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇਹ ਮਰਡਰਰ ਹੈਗਾ ਬੰਦਾ, ਤੇ ਸਾਨੂੰ ਜਿਹੜਾ ਆ ਇਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਆ ਉਹ ਦੇਣੀ ਚਾਹੀਦੀ ਹੈਗੀ ਆ। ਇਸੇ ਤਰ੍ਹਾਂ ਮੈਡੀਸਨ ਮੋਰਗਨ, ਇੱਕ ਕਿਮ ਚੈਲੀ ਦੀ ਗ੍ਰੈਂਡਮਦਰ ਆ, ਜਿਹੜੀ ਬੱਚੀ ਦਾ ਵੀ ਇਸ ਨੇ ਕਤਲ ਕੀਤਾ ਸੀਗਾ। ਉਹਨੇ ਕਿਹਾ ਵੀ ਜਿਹੜੀ ਮੇਰੀ ਬੱਚੀ ਸੀ, ਹਰ ਰੋਜ਼ ਮੈਂ ਉਸ ਨੂੰ ਯਾਦ ਕਰ ਰਹੀ ਹੈਗੀ ਆ ਤੇ ਸਾਨੂੰ ਜਿਹੜੀ ਨੀਂਦ ਤੱਕ ਵੀ ਨਹੀਂ ਆ ਰਹੀ ਹੈਗੀ। ਸੋ ਬਹੁਤ ਹੀ ਜਿਹੜਾ ਮਾਹੌਲ ਆ ਭਾਵੁਕ ਸੀਗਾ ਇਸ ਕੋਰਟ ਦੇ ਵਿੱਚ। ਹੁਣ ਦੇਖਦੇ ਹਾਂ ਵੀ ਕੀ ਜਿਹੜੀ ਸਜ਼ਾ ਆ ਉਹਨੂੰ ਸੁਣਾਈ ਜਾਂਦੀ ਹੈਗੀ। ਜੀ ਬਿਲਕੁਲ। ਪੀੜਤ ਪਰਿਵਾਰ ਵਾਲਿਆਂ ਦੇ ਮਨ 'ਚੋਂ ਇਹ ਜਿਹੜਾ ਗੁੱਸਾ ਜਿਹੜਾ ਹਰਜੋਤ ਸਿੰਘ ਜੀ ਨਿਕਲਣਾ ਸੁਭਾਵਿਕ ਹੀ ਸੀਗਾ। ਬੀਤੇ ਦਿਨਾਂ ਦੇ ਵਿੱਚ ਇਸ ਨੇ ਕਹਿ ਸਕਦੇ ਹਾਂ ਵੀ ਇਹ ਜਿਹੜੇ ਦੋਸ਼ ਹੈ ਇਸ ਦੇ ਉੱਤੇ ਉਹ ਸਾਹਮਣੇ ਜਿਹੜੇ ਲਾਏ ਗਏ ਸੀਗੇ ਉਹ ਪ੍ਰੂਵ ਹੋ ਰਹੇ ਸੀਗੇ। ਸੋ ਜਿਹੜੇ ਵਿਕਟਮ ਦੇ ਪਰਿਵਾਰ ਆ, ਉਹਨਾਂ ਨੇ ਡਾਇਰੈਕਟਲੀ ਐਡਰੈਸ ਵੀ ਜਿਹੜਾ ਆ ਉਹ ਇਸ ਦੇ ਵਿੱਚ ਜਿਹੜਾ ਆ ਉਹ ਕਿਲਰ ਨੂੰ ਜਿਹੜਾ ਉਹ ਕੀਤਾ ਹੈਗਾ ਆ। ਸੋ ਬਹੁਤ ਕੁਛ ਇਹ ਤੋਂ ਪਰਿਵਾਰ ਵਾਲੇ, ਪੀੜਤ ਪਰਿਵਾਰ ਵਾਲੇ ਹੀ ਜਿਹੜੇ ਉਹ ਜਾਣ ਸਕਦੇ ਵੀ ਕੀ ਕੁਛ ਹੋਇਆ। ਫੇਸ ਟੂ ਫੇਸ ਜਦੋਂ ਆਪਣੇ ਬੱਚੇ ਦੇ ਇੱਕ ਕਾਤਲ ਦੇ ਨਾਲ ਹੋਣਾ ਆ, ਤਾਂ ਉਹ ਉਹਨਾਂ ਦੇ ਲਈ ਬਹੁਤ ਔਖਾ ਜਿਹੜਾ ਆ ਉਹ ਹੁੰਦਾ ਆ। ਸੋ ਪ੍ਰੋਸੀਕਿਊਟਰ 99 ਸਾਲ ਦਾ ਨੋ ਕੰਟਰੈਕਟ ਆਰਡਰ
ਜਿਹੜਾ ਆ ਉਸ ਦੀ ਮੰਗ ਕਰ ਰਹੇ ਆ ਕੋਬਰਗਰ ਤੋਂ ਉਲਟ। ਸੋ ਲੈਟਸ ਸੀ ਕੀ ਇਸ ਦੇ ਵਿੱਚ ਓਵਰਆਲ ਹਰਜੋਤ ਸਿੰਘ ਜੀ ਬਣਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਯੂਕਰੇਨ ਤੋਂ ਆ ਰਹੀ ਹੈ। ਯੂਕਰੇਨ ਦੇ ਵਿੱਚ ਪ੍ਰੋਟੈਸਟ ਜਿਹੜੇ ਉਹ ਇਸ ਟਾਈਮ ਡੈਮੋਸਟ੍ਰੇਸ਼ਨਸ ਆ ਉਹ ਹੋਣੇ ਸ਼ੁਰੂ ਹੋ ਚੁੱਕੇ ਨੇ। ਇੱਕ ਪਾਸੇ ਜਿਹੜਾ ਯੂਕਰੇਨ ਆ ਉਹ ਰੂਸ ਦੇ ਨਾਲ ਜਿਹੜਾ ਉਹ ਜੂਝ ਰਿਹਾ ਹੈ, ਤੇ ਅੰਦਰ ਖਾਤੇ ਜਿਹੜੀ ਕਰਪਸ਼ਨ ਆ ਉਹ ਵੀ ਉਸ ਤੋਂ ਵੀ ਉਹ ਬਚਿਆ ਨਹੀਂ ਹੈਗਾ। ਯਾਦ ਹੋਣਾ ਕਈ ਮਹੀਨੇ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਦੁਆਰਾ ਆਪਣੇ ਹੀ ਫੌਜ ਦੇ ਕਈ ਉੱਚ ਅਧਿਕਾਰੀਆਂ ਨੂੰ ਉਹਨਾਂ ਨੇ ਲਾਂਭੇ ਜਿਹੜਾ ਉਹ ਕੀਤਾ ਸੀ। ਜਿਹੜੇ ਮਨਿਸਟਰਾਂ ਦੇ ਵਿੱਚੋਂ ਵੀ ਕਈਆਂ ਨੂੰ ਜਿਹੜਾ ਆ ਉਹ ਲਾ ਦਿੱਤਾ ਸੀ, ਕਿਉਂਕਿ ਉਹਨਾਂ ਉੱਤੇ ਇਹੀ ਦੋਸ਼ ਸੀਗੇ ਵੀ ਕਰਪਸ਼ਨ ਜਿਹੜੀ ਆ ਉਹਨਾਂ ਦੁਆਰਾ ਕੀਤੀ ਵੱਡੇ ਪੱਧਰ ਦੇ ਉੱਤੇ ਜਾ ਰਹੀ ਸੀਗੀ। ਬਿਲੀਅਨਸ ਆਫ ਡਾਲਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਯੂਕਰੇਨ ਦੇ ਵਿੱਚ ਪਹੁੰਚ ਰਿਹਾ ਆ ਰਸ਼ੀਆ ਦੇ ਨਾਲ ਫਾਈਟ ਕਰਨ ਦੇ ਲਈ। ਯੂਕਰੇਨ ਦੇ ਵਿੱਚ ਕਰਪਸ਼ਨ ਦੇ ਮਾਮਲੇ ਕੋਈ ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਪ੍ਰਸ਼ਾਸਨਾਂ ਦੇ ਉੱਤੇ ਵੀ ਅਜਿਹੇ ਹੀ ਦੋਸ਼ ਲੱਗਦੇ ਰਹੇ ਆ। ਸੋ ਕਰਪਸ਼ਨ ਦੇ ਉਲਟ ਹੁਣ ਲੋਕ ਇੱਕ ਵਾਰੀ ਫੇਰ ਪ੍ਰੋਟੈਸਟ ਡੈਮੋਸਟ੍ਰੇਸ਼ਨਸ ਕਰਨਾ ਜਿਹੜਾ ਉਹ ਸ਼ੁਰੂ ਕਰ ਚੁੱਕੇ ਆ। ਜ਼ੈਲੈਂਸਕੀ ਦੇ ਸੱਤਾ ਦੇ ਵਿੱਚ ਆਉਣ ਦੇ ਵਿੱਚ ਕਰਪਸ਼ਨ ਦੇ ਉਲਟ ਹੋ ਰਹੇ ਪ੍ਰੋਟੈਸਟਾਂ ਦੇ ਇੱਕ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਕਹਿ ਸਕਦੇ ਹਾਂ, ਉਹ ਹਿੱਸਾ ਜਿਹੜਾ ਉਹ ਸੀਗਾ। ਸੋ ਯੂਕਰੇਨ ਦੇ ਲਈ ਕਰਪਸ਼ਨ ਨੂੰ ਫਾਈਟ ਕਰਨਾ ਰਸ਼ੀਆ ਤੋਂ ਬਾਅਦ 'ਚ ਇੱਕ ਬਹੁਤ ਵੱਡੀ ਜਿਹੜੀ ਕਹਿ ਸਕਦੇ ਹਾਂ ਵੀ ਪ੍ਰਾਇਓਰਿਟੀ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ। ਵਾਚਡੌਗ ਏਜੰਸੀਜ਼ ਨੇ ਕਈ ਜਿਹੜੇ ਖਤਰੇ ਦੇ ਘੁੱਗੂ ਜਿਹੜੇ ਉੱਥੇ ਵਜਾਏ ਨੇ, ਉਹਨਾਂ ਨੇ ਕਿਹਾ ਵੀ ਇਸ ਰਿਸ਼ਵਤਖੋਰੀ ਨੂੰ, ਇਸ ਭ੍ਰਿਸ਼ਟਾਚਾਰ ਨੂੰ ਉੱਥੇ ਰੋਕਣ ਦੇ ਲਈ ਜਿਹੜਾ ਆ ਉਹ ਵੱਡੇ ਕਦਮ ਜਿਹੜੇ ਉਹ ਚੁੱਕਣ ਦੀ ਜ਼ਰੂਰਤ ਹੈਗੀ ਆ। ਉਧਰ ਸਰਕਾਰ ਦੇ ਦੁਆਰਾ ਜਿਹੜੀਆਂ ਐਂਟੀ ਕਰਪਸ਼ਨ ਬਾਡੀਜ਼ ਦੇ ਅਗੇਂਸਟ ਜੋ ਐਕਸ਼ਨ ਕਹਿੰਦੇ ਲਏ ਗਏ ਆ, ਉਸ ਦੇ ਨਾਲ ਕਈ ਸਾਬਕਾ ਅਧਿਕਾਰੀ ਇੱਥੋਂ ਤੱਕ ਕਿ ਯੂਕਰੇਨ ਦੇ ਯੂਰਪ ਵਿੱਚ ਸਾਥੀ ਜਿਹੜੇ ਮੁਲਕ ਆ, ਉਹਨਾਂ ਨੇ ਵੀ ਚਿੰਤਾ ਜਿਹੜੀ ਉਹ ਪ੍ਰਗਟਾਈ ਹੈਗੀ ਆ। ਕੰਟਰੀ ਦੇ ਜਿਹੜੇ ਡੀਟਰੈਕਟਰਸ ਆ ਉਸ ਇਸ਼ੂ ਦੇ ਉੱਤੇ ਪਹਿਲੋਂ ਵੀ ਕਾਫੀ ਜ਼ਿਆਦਾ ਬੋਲਦੇ ਰਹੇ ਆ। ਕਹਿੰਦੇ ਵੀ ਅੱਜ ਸੈਂਟਰਲ ਕੀਵ ਦੇ ਸਕੇਅਰ ਦੇ ਵਿੱਚ 2000 ਤੋਂ ਵੱਧ ਲੋਕਾਂ ਨੇ ਜਿਹੜਾ ਆ ਉਹ ਪ੍ਰੋਟੈਸਟ ਕੀਤੇ, ਜਿੱਥੇ ਸ਼ੇਮ ਦੇ ਜਿਹੜੇ ਆ ਉਹ ਨਾਅਰੇ ਲਾਏ ਗਏ ਹੈਗੇ ਆ। ਇਸ ਟਰਨਿੰਗ ਦੇ ਉੱਤੇ ਜਿਹੜੀ ਰਸ਼ੀਆ ਵਾਲਿਆਂ ਨੇ ਖੂਬ ਜਿਹੜਾ ਆ ਉਹ ਚਰਚਾ ਨੂੰ ਜਿਹੜਾ ਉਹ ਅੱਗੇ ਨੂੰ ਵਧਾਇਆ। ਉਹ ਕਹਿੰਦੇ ਵੀ ਤੁਸੀਂ ਦੇਖ ਲਓ, ਸਾਨੂੰ ਤੁਸੀਂ ਕਹਿੰਦੇ ਸੀਗੇ ਵੀ ਤੁਹਾਡੇ ਆਪਣੇ ਜਿਹੜੇ ਮੁਲਕ ਵਾਲੇ ਆ ਅੰਦਰ ਖਾਤੇ ਕੀ ਕੁਛ ਕਰ ਰਹੇ ਆ। ਜਿਹੜੇ ਸਰਕਾਰ ਵੱਲੋਂ ਉਹ ਕਹਿਣ ਦੀ ਕੋਸ਼ਿਸ਼ ਇਹ ਕਰ ਰਹੇ ਆ ਵੀ ਨਹੀਂ ਜੀ, ਇਹ ਤਾਂ ਰਸ਼ੀਆ ਵਾਲਿਆਂ ਦੇ ਦੁਆਰਾ ਇਸ ਨੂੰ ਜਿਹੜਾ ਜ਼ਿਆਦਾ ਪ੍ਰਮੋਟ ਕੀਤਾ ਜਿਹੜਾ ਉਹ ਜਾ ਰਿਹਾ ਆ। ਦੋ ਜਿਹੜੀਆਂ ਕਹਿੰਦੇ ਇੰਸਟੀਟਿਊਸ਼ਨ ਸੀਗੀਆਂ ਯੂਕਰੇਨ ਦੇ ਵਿੱਚ ਜਿਹੜੀਆਂ ਸਰਕਾਰ ਦੇ ਕੰਟਰੋਲ ਤੋਂ ਬਾਹਰ, ਜਾਂ ਕਹਿ ਲਓ ਵੀ ਇੰਡੀਪੈਂਡੈਂਟ ਜਿਹੜੀਆਂ ਉਹ ਚੱਲਦੀਆਂ ਸੀਗੀਆਂ। ਐਂਟੀ ਕਰਪਸ਼ਨ ਬਾਡੀਜ਼ ਆ ਇਹ ਕ੍ਰੀਏਟ ਕੀਤੀਆਂ ਗਈਆਂ ਸੀ ਯੂਕਰੇਨ ਦੇ 2014 ਦੇ ਮੈਦਾਨ ਰੈਵੋਲੂਸ਼ਨ ਤੋਂ ਬਾਅਦ ਦੇ ਵਿੱਚ, ਜਦੋਂ ਹਜ਼ਾਰਾਂ ਹੀ ਲੱਖਾਂ ਜਿਹੜੇ ਯੂਕਰੇਨੀਅਨਸ ਆ ਉਹ ਸੜਕਾਂ ਦੇ ਉੱਤੇ ਆ ਗਏ ਸੀਗੇ। ਉਸ ਟਾਈਮ ਦੇ ਉੱਤੇ ਰਸ਼ੀਆ ਦਾ ਜਿਹੜਾ ਯੂਕਰੇਨ ਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਵਿਕਟਰ ਯਾਨੂਕੋਵਿਚ। ਸੋ ਜ਼ੈਲੈਂਸਕੀ ਕਹਿੰਦੇ ਵੀ ਅੱਜ ਉਸ ਕੰਟਰੀ ਦੇ ਲਾ ਇਨਫੋਰਸਮੈਂਟ ਐਂਟੀ ਕਰਪਸ਼ਨ ਬਾਡੀਜ਼, ਜਿਨ੍ਹਾਂ ਦੇ ਵਿੱਚ NABU ਤੇ SAPO ਜਿਹੜੀਆਂ ਸੰਸਥਾਵਾਂ ਆ, ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਆ। ਜ਼ੈਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਲਿਖਿਆ ਵੀ ਅਸੀਂ ਸੁਸਾਇਟੀ ਜੋ ਸਮਾਜ ਕਹਿ ਰਿਹਾ ਆ, ਅਸੀਂ ਉਸ ਨੂੰ ਸੁਣਨਾ ਜਿਹੜਾ ਉਹ ਚਾਹ ਰਹੇ ਹੈਗੇ ਆ। ਸੋ ਮੀਟਿੰਗ ਤੋਂ ਬਾਅਦ ਦੇ ਵਿੱਚ ਸਾਂਝੀ ਇੱਕ ਜੁਆਇੰਟ ਸਟੇਟਮੈਂਟ ਜਾਰੀ ਜਿਹੜੀ ਉਹ ਕੀਤੀ ਗਈ ਆ। ਕਹਿੰਦੇ ਵੀ ਲੈਜਿਸਲੇਟਿਵ ਚੇਂਜਸ ਆ ਉਹਨਾਂ ਨੂੰ ਅਸੀਂ ਮੰਨ ਲਿਆ ਆ, ਜਿਸ ਦੇ ਨਾਲ ਜਿਹੜੀ ਸੁਤੰਤਰਤਾ ਦੇ ਨਾਲ ਇਹ ਜਿਹੜੇ ਦੋਨੋਂ ਸੰਸਥਾਵਾਂ NABU ਤੇ SAPO ਆ, ਉਹਨਾਂ ਦੀ ਕਹਿੰਦੇ ਸੁਤੰਤਰ ਤੌਰ ਦੇ ਉੱਤੇ ਕੰਮ ਕਰਨ ਦਾ ਜਿਹੜੇ ਉਸ ਦੇ ਉੱਤੇ ਕਾਫੀ ਜ਼ਿਆਦਾ ਕੰਮ ਲਿਮਿਟ ਜਿਹੜਾ ਉਹ ਹੋ ਚੁੱਕਾ ਆ। ਸੋ ਇਸ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਪ੍ਰੋਟੈਸਟ ਆ ਹੁਣ ਸਾਹਮਣੇ ਜਿਹੜੇ ਆ ਉਹ ਆਏ ਆ। ਸੋ ਰਸ਼ੀਆ ਨੇ ਉਸ ਨੈਰੇਟਿਵ ਨੂੰ ਕਾਫੀ ਜ਼ਿਆਦਾ ਐਂਪਲੀਫਾਈ ਕੀਤਾ ਵੀ ਕਰਪਸ਼ਨ ਜਿਹੜੀ ਯੂਕਰੇਨ ਦੇ ਵਿੱਚ ਇਸ ਟਾਈਮ ਫਿਰ ਸਿਰ ਜਿਹੜੀ ਉਹ ਚੜ ਕੇ ਬੋਲ ਰਹੀ ਆ। ਉਹਨਾਂ ਨੇ ਕਿਹਾ ਵੀ ਜਿਹੜੀ ਮਨੀ ਅਮਰੀਕਨ ਟੈਕਸਪੇਅਰ ਦੀ, ਯੂਰਪੀਅਨ ਟੈਕਸਪੇਅਰ ਦੀ ਇੱਥੇ ਜਿਹੜੀ ਲਿਆਂਦੀ ਜਾ ਰਹੀ ਆ, ਉਹਦੇ ਨਾਲ ਦੇਖੋ ਵੀ ਕਿਸ ਤਰੀਕੇ ਦਾ ਖਿਲਵਾੜ ਜਿਹੜਾ ਆ ਯੂਕਰੇਨੀਅਨਸ ਦੇ ਦੁਆਰਾ ਕੀਤਾ ਜਿਹੜਾ ਉਹ ਜਾ ਰਿਹਾ ਆ। ਯੂਕਰੇਨੀਅਨ ਸੁਸਾਇਟੀ ਤੇ ਸਰਕਾਰ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਕਰਪਸ਼ਨ ਦੇ, ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਕਦੀ ਵੀ ਮੁਕਤ ਜਿਹੜੀ ਉਹ ਨਹੀਂ ਹੋਈ। ਉਸ ਦੇ ਉੱਤੇ ਹਮੇਸ਼ਾ ਹੀ ਅਜਿਹੇ ਦੋਸ਼ ਜਿਹੜੇ ਆ ਪਹਿਲਾਂ ਵੀ ਜਿਹੜੇ ਉਹ ਲੱਗਦੇ ਰਹੇ ਆ। ਸੋ ਹੁਣ ਇਸ ਨਾਜ਼ੁਕ ਮੋੜ ਦੇ ਉੱਤੇ
ਜਿੱਥੇ 3 ਸਾਲ ਹੋ ਗਏ ਆ ਉਹਨਾਂ ਨੂੰ ਰਸ਼ੀਆ ਦੇ ਨਾਲ ਲੜਦਿਆਂ, ਹਜ਼ਾਰਾਂ ਹੀ ਲੱਖਾਂ ਲੋਕ ਮਰਵਾ ਚੁੱਕੇ ਨੇ, ਤੇ ਹੁਣ ਕਰਪਸ਼ਨ ਦਾ ਜਿਹੜਾ ਰੌਲਾ ਇੱਕ ਵਾਰੀ ਫੇਰ ਆ, ਧਾਂਦਲੀਆਂ ਦਾ ਜਿਹੜਾ ਰੌਲਾ ਆ, ਉਹ ਫਿਰ ਇੱਕ ਵਾਰੀ ਫੇਰ ਸਿਰ ਜਿਹੜਾ ਉਹ ਚੁੱਕ ਰਿਹਾ ਆ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ਸਾਡਾ ਪ੍ਰੋਗਰਾਮ ਆ ਲਾਈਵ ਚੱਲ ਰਿਹਾ 9 ਵਜੇ ਤੋਂ ਲੈ ਕੇ 10 ਵਜੇ ਤਾਈਂ ਹਰ ਰੋਜ਼ ਅਪਡੇਟ ਅਮਰੀਕਾ ਹੁੰਦਾ। ਸਾਡੇ 15 AM ਤੇ FM ਸਟੇਸ਼ਨਸ ਬੇਕਰਸਫੀਲਡ ਤੋਂ ਲੈ ਕੇ ਜੁੱਬਾ ਸਿਟੀ ਤਾਈਂ ਬੇ ਏਰੀਏ 'ਚ, ਤੇ ਨਾਲ ਦੀ ਨਾਲ ਤੁਸੀਂ ਪੰਜਾਬੀ ਰੇਡੀਓ USA ਨੂੰ ਵੈਬਸਾਈਟ ਦੇ ਉੱਤੇ ਤੇ ਪੰਜਾਬੀ ਰੇਡੀਓ USA ਦੀ ਐਪ, ਜਿਨ੍ਹਾਂ ਨੇ ਪਹਿਲਾਂ ਐਪ ਡਾਊਨਲੋਡ ਕੀਤੀ ਆ ਉਹਨੂੰ ਡਿਲੀਟ ਕਰਕੇ ਦੁਬਾਰਾ ਕੀ ਕਰ ਲਿਓ, ਕਿਉਂਕਿ ਨਵੀਂ ਐਪ ਬਣਾਈ ਆ, ਸੋ ਪੁਰਾਣੀ 'ਚ ਕਈ ਵਾਰੀ ਪ੍ਰੋਬਲਮ ਆ ਰਹੀ ਹੈਗੀ ਆ। ਸੋ ਇਸ ਤਰ੍ਹਾਂ ਸਾਰੇ ਹੀ ਜਿਹੜੇ ਮੀਡੀਅਮਸ ਆ ਉਹਨਾਂ ਦੇ ਥਰੂ ਤੁਸੀਂ ਜਿਹੜਾ ਹੈ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ, ਤੇ ਇੰਡੀਆ ਦੇ ਵਿੱਚ ਪੰਜਾਬੀ ਟੀਵੀ USA ਨੂੰ ਲਾਈਵ ਸੁਣ ਸਕਦੇ ਹੈਗੇ ਆ। ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਤੁਸੀਂ ਪੰਜਾਬੀ ਟੀਵੀ USA ਦਾ ਜਿਹੜਾ ਆ ਉਹ ਇਨਫੋਰਮੇਸ਼ਨ ਦੇ ਦਿਓ, ਤੇ YouTube ਚੈਨਲ ਤੇ ਉੱਥੇ ਤੁਸੀਂ ਇਹ ਸੁਣ ਸਕਦੇ ਹੋ। ਅਗਲੀ ਖਬਰ ਜਿਹੜੀ ਆ ਉਹ ਗਾਜ਼ਾ ਦੇ ਸੰਬੰਧ ਦੇ ਵਿੱਚ ਆ। ਇੰਨੀਆਂ ਦਰਦਨਾਕ ਜਿਹੜੀਆਂ ਪਿਕਚਰਸ ਆ ਉਹ ਨਿਊਯਾਰਕ ਟਾਈਮਜ਼ ਨੇ ਅੱਜ ਛਾਪੀਆਂ ਆ, ਵੀ ਬੰਦਾ ਦੇਖ ਨਹੀਂ ਸਕਦਾ। ਕਹਿੰਦੇ ਭਈ 2.1 ਮਿਲੀਅਨ ਪਾਪੂਲੇਸ਼ਨ ਵਾਲਾ ਜੋ ਗਾਜ਼ਾ ਦੀ ਸਟ੍ਰਿਪ ਆ, 1/3 ਜਿਹੜੇ ਉਹਨਾਂ ਦੇ ਲੋਕ ਆ, ਕਈ ਦਿਨ ਹੋ ਗਏ ਉਹਨਾਂ ਨੂੰ ਕਿਸੇ ਨੂੰ ਰੋਟੀ ਪਾਣੀ ਖਾਣ ਨੂੰ ਕੁਛ ਵੀ ਨਹੀਂ ਮਿਲਿਆ ਹੈਗਾ। 100 ਤੋਂ ਵੱਧ ਜਿਹੜੀਆਂ ਆਰਗੇਨਾਈਜੇਸ਼ਨਸ ਆ, ਜਿਨ੍ਹਾਂ ਦੇ ਵਿੱਚ ਸੇਵ ਦਾ ਚਿਲਡਰਨ ਤੇ ਡਾਕਟਰਸ ਵਿਦਆਊਟ ਬਾਰਡਰਸ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਵਾਰ ਆ ਉਹ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ, ਤਾਂ ਕਿ ਲੋਕਾਂ ਦੀ ਹੈਲਪ ਕੀਤੀ ਜਾ ਸਕੇ। ਯੂਰਪੀਅਨ ਯੂਨੀਅਨ ਤੇ ਹੋਰ 28 ਦੇ ਕਰੀਬ ਜਿਹੜੀਆਂ ਗਵਰਨਮੈਂਟਸ ਆ, ਉਹਨਾਂ ਨੇ ਇਜ਼ਰਾਈਲ ਨੂੰ ਇਹ ਕਿਹਾ ਆ ਵੀ ਜਿਹੜੀ ਬੰਬਾਰਡਮੈਂਟ ਤੁਸੀਂ ਕਰ ਰਹੇ ਆ ਉਹਨੂੰ ਰੋਕੋ, ਕਿਉਂਕਿ ਲੋਕ ਫੂਡ ਲਾਈਨ ਦੇ ਖੜਿਆਂ ਦੇ ਉੱਤੇ ਵੀ ਬੰਬ ਸਿੱਟੇ ਗਏ ਆ। 750 ਦੇ ਕਰੀਬ ਫੂਡ ਲੈਣ ਦੇ ਲਈ ਜੋ ਲਾਈਨ ਦੇ ਵਿੱਚ ਲੱਗੇ ਸੀ, ਉਹ ਪਿਛਲੇ ਦਿਨਾਂ ਦੇ ਵਿੱਚ ਮਾਰੇ ਗਏ ਹੈਗੇ ਆ। ਡਾਕਟਰਸ ਵਿਦਆਊਟ ਬਾਰਡਰ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹ ਕਹਿੰਦੇ ਭਈ ਅਕਿਊਟ ਮਾਲ ਨਿਊਟ੍ਰੀਸ਼ਨ ਜਿਹੜਾ ਰਾਈਜ਼ ਹੋਇਆ ਹੈਗਾ, ਵੀ ਅਡਲਟ ਜਿਹੜੇ ਆ ਲਗਾਤਾਰ ਕਲੈਪਸ ਹੋ ਰਹੇ ਆ ਬਿਕੋਜ਼ ਆਫ ਹੰਗਰ, ਭੁੱਖ ਕਰਕੇ, ਕਿਉਂਕਿ ਫੂਡ ਹੀ ਨਹੀਂ ਮਿਲ ਰਿਹਾ ਹੈਗਾ। ਹਾਲਾਂਕਿ ਫੂਡ ਦੁਨੀਆ ਦੇ ਮੁਲਕ ਬਹੁਤ ਜ਼ਿਆਦਾ ਜਿਹੜੇ ਆ ਉੱਥੇ ਪਹੁੰਚਾ ਰਹੇ ਹੈਗੇ ਆ। ਯੂਨਾਈਟਿਡ ਨੇਸ਼ਨ ਦਾ ਵਰਲਡ ਫੂਡ ਪ੍ਰੋਗਰਾਮ, ਉਹਨਾਂ ਨੇ ਇਹ ਕਿਹਾ ਵੀ 1/3 ਗਾਜ਼ਾ ਦੀ ਪਾਪੂਲੇਸ਼ਨ ਇਸ ਵੇਲੇ ਕੋਈ ਕੁਛ ਉਹਨਾਂ ਕੋ ਖਾਣ ਨੇ ਨਹੀਂ ਪਿਛਲੇ ਕਈ ਦਿਨਾਂ ਤੋਂ, ਤੇ ਪੀਪਲ ਆਰ ਡਾਈਂਗ ਫॉर ਲੈਕ ਆਫ ਹਿਊਮਨਿਟੇਰੀਅਨ ਅਸਿਸਟੈਂਸ, ਇਹ ਉਹਦੇ ਵਿੱਚ ਦੱਸਿਆ ਗਿਆ ਹੈਗਾ। ਹਰ ਰੋਜ਼ ਮੌਤਾਂ ਦੀ ਗਿਣਤੀ ਜਿਹੜੀ ਉੱਥੇ ਵੱਧ ਰਹੀ ਹੈਗੀ। 670 ਲੋਕ ਜਿੱਥੇ ਏਡ ਸਾਈਟਸ ਹੁੰਦੇ ਆ, ਜਿੱਥੇ ਫੂਡ ਦਿੰਦੇ ਆ, ਸਪੋਰਟ ਕਰਦੇ ਆ ਹੈਲਥ ਦੀ, ਜਾਂ ਡਾਕਟਰ ਹੁੰਦੇ ਆ, ਉੱਥੇ ਮਾਰੇ ਗਏ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਸਿਚੁਏਸ਼ਨ ਕੀ ਆ। 4500 ਦੇ ਕਰੀਬ ਜਿਹੜੇ ਏਡ ਟਰੱਕਸ ਆ ਉਹ ਆਲਰੇਡੀ ਉੱਥੇ ਪਹੁੰਚੇ ਹੋ ਆ, ਪਰ ਉਹਨਾਂ ਨੂੰ ਜਿੱਥੇ ਲੋਕਾਂ ਤੱਕ ਪਹੁੰਚਾਉਣਾ ਉਹ ਨਹੀਂ ਜਾਣ ਦਿੱਤਾ ਜਾ ਰਿਹਾ। 2500 ਟਨ ਬੇਬੀ ਫੂਡ ਤੇ ਹਾਈ ਕੈਲੋਰੀ ਫੂਡ ਜਿਹੜਾ ਬੱਚਿਆਂ ਦੇ ਲਈ ਭੇਜਿਆ ਗਿਆ ਹੈਗਾ। 500 ਟਰੱਕ ਜਿਹੜੇ ਏਡ ਤੇ ਕਮਰਸ਼ੀਅਲ ਸਪਲਾਈਜ਼ ਗਾਜ਼ਾ ਦੇ ਵਿੱਚ ਹਰ ਰੋਜ਼ ਜਿਹੜੇ ਆ ਡਿਲੀਵਰ ਕੀਤੇ ਜਾ ਰਹੇ ਆ, ਪਰ ਉਹਨਾਂ ਨੂੰ ਜਿੱਥੇ ਲਾਈਨ ਲੱਗਦੀ ਆ ਉੱਥੇ ਕੋਈ ਨਾ ਕੋਈ ਲਾਗੇ ਬੰਬਾਰਡਮੈਂਟ ਕੀਤੀ ਜਾਂਦੀ ਆ, ਤੇ ਲੋਕ ਮਾਰੇ ਜਾਂਦੇ, ਲੋਕ ਡਰਦੇ ਮਾਰੇ ਜਿਹੜਾ ਫੂਡ ਵੀ ਨਹੀਂ ਲੈ ਰਹੇ ਹੈਗੇ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ, ਅੱਜ ਨਿਊਯਾਰਕ ਟਾਈਮ ਨੇ ਬਹੁਤ ਹੀ ਜਿਹੜੀਆਂ ਆ ਡਰਾਵਣੀਆਂ ਆਪਾਂ ਕਹਿ ਸਕਦੇ ਆ ਪਿਕਚਰਸ ਛਾਪੀਆਂ, ਵੀ ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਉੱਥੇ ਕਿੱਦਾਂ ਆ, ਤੇ ਭੁੱਖਮਰੀ ਦੇ ਨਾਲ, ਪਹਿਲਾਂ ਤਾਂ ਬੰਬਾਂ ਦੇ ਨਾਲ ਮਰ ਰਹੇ ਸੀ, ਹੁਣ ਜਿਹੜੇ ਆ ਉਹ ਭੁੱਖਮਰੀ ਦੇ ਨਾਲ ਲੋਕ ਜਿਹੜੇ ਆ ਮਰ ਰਹੇ। ਜੀ, ਬਿਲਕੁਲ। ਇਹ ਬਹੁਤ ਅਫਸੋਸਜਨਕ ਗੱਲ ਆ ਵੀ ਅੱਜ ਦੇ ਹਰਜੋਤ ਸਿੰਘ ਜੀ ਯੁੱਗ ਦੇ ਵਿੱਚ, ਜਿੱਥੇ ਕਹਿੰਦੇ ਵੀ ਸਾਰਾ ਕੁਛ ਸਾਹਮਣੇ ਆ ਜਾਂਦਾ, ਪਤਾ ਲੱਗ ਜਾਂਦਾ, ਪਤਾ ਹੋਣ ਦੇ ਬਾਵਜੂਦ ਵੀ ਮੁਲਕ, ਕੰਪਨੀਆਂ, ਦੁਨੀਆ ਜਿਹੜੀਆਂ ਆ ਉਹ ਘੁੱਗੂ ਬਣ ਕੇ ਇਹ ਸਾਰਾ ਕੁਛ ਜਿਹੜਾ ਉਹ ਦੇਖ ਰਹੀਆਂ ਆ। ਕਹਿੰਦੇ ਹੁੰਦੇ ਵੀ ਨਾਇਨਸਾਫ਼ੀ ਜਿਹੜਾ ਕਰ ਰਿਹਾ ਹੁੰਦਾ, ਉਹਦੇ ਖਿਲਾਫ ਨਾ ਬੋਲਣਾ ਵੀ ਇੱਕ ਨਾਇਨਸਾਫ਼ੀ ਜਿਹੜੀ ਉਹ ਹੁੰਦੀ ਆ, ਤੇ ਉਹੀ ਕੁਛ ਆਪਾਂ ਨੂੰ ਇਸ ਟਾਈਮ ਦੁਨੀਆ ਦੇ ਵੱਲੋਂ ਦੇਖਣ ਨੂੰ ਮਿਲ ਰਿਹਾ ਹੈਗਾ ਆ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਯੂਰਪੀਅਨ ਮੁਲਕ ਤੇ ਹੋਰ ਕਈ ਮੁਲਕ ਮਿਲ ਕੇ ਆਈ ਥਿੰਕ ਤਕਰੀਬਨ 2 ਦਰਜਨ ਮੁਲਕ ਕਹਿ ਰਹੇ ਆ ਵੀ ਉੱਥੇ ਜਾਈ ਭਾਈ ਸੀਜ਼ ਫਾਇਰ ਕਰ ਦੇਣੀ ਚਾਹੀਦੀ ਆ ਇਜ਼ਰਾਈਲ ਦੇ ਜਿਹੜੇ ਉਹ ਦੁਬਾਰਾ, ਤੇ ਹਮਾਸ ਦੇ ਜਿਹੜਾ ਉਹ ਦੁਬਾਰਾ, ਪਰ ਅਜੇ ਉਸ ਦੇ ਵਿੱਚ ਕੋਈ ਅੱਗੇ ਸਿੱਟਾ ਜਿਹੜਾ ਉਹ ਨਹੀਂ ਨਿਕਲ ਰਿਹਾ। ਕੋਈ ਵੀਕ ਪਹਿਲਾਂ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਮੈਂ ਤਾਂ ਉਹਨਾਂ ਨੂੰ ਸੀਜ਼ ਫਾਇਰ ਦਾ
ਪ੍ਰਪੋਜ਼ਲ ਦੇ ਦਿੱਤਾ ਤੇ ਸ਼ਾਇਦ ਉਹ ਮੰਨਣ ਵਾਲੇ ਹੀ ਆ। ਇਜ਼ਰਾਈਲ ਕਹਿੰਦੇ ਵੀ ਅਸੀਂ ਮੰਨ ਗਏ ਹਾਂ, ਹਮਾਸ ਨੇ ਅਜੇ ਤੱਕ ਨਹੀਂ ਸੀ ਮੰਨਿਆ। ਤੇ ਸੋ ਹੁਣ ਦੋਨੋਂ ਹੀ ਪਾਸੋਂ ਜਿੰਨੀ ਦੇਰ ਤੱਕ ਪਹਿਲ ਕਦਮੀ ਨਹੀਂ ਹੋਊਗੀ ਹਰਜੋਤ ਸਿੰਘ ਜੀ, ਉਨੀ ਦੇਰ ਤੱਕ ਗੱਲ ਜਿਹੜੀ ਉਹ ਵਧਣੀ ਨਹੀਂ ਆ। ਦੋਨੋਂ ਜਾਣੇ ਇੱਕ ਦੂਜੇ ਦੇ ਉੱਤੇ ਜਿਹੜੀਆਂ ਇਹੀ ਤੋਮਤਾਂ ਲਾਈ ਜਾਂਦੇ ਵੀ ਸਾਡੇ ਬੰਦਿਆਂ ਨੂੰ ਜਿਹੜਾ ਉਹ ਤੁਸੀਂ ਮਾਰੀ ਜਾ ਰਹੇ ਆ। ਸੋ ਕੌਣ ਢਿੱਲ ਦਊਗਾ, ਕੌਣ ਇਹ ਕਰੂਗਾ, ਉਸ ਦੇ ਵਿੱਚ ਅਜੇ ਦੁਨੀਆ ਵੀ ਦੇਖ ਰਹੀ ਆ ਤੇ ਬਾਕੀ ਸਾਰੇ ਜਾਣੇ ਉੱਥੋਂ ਦੇ ਗਾਜ਼ਾ ਪੱਟੀ ਦੇ ਲੋਕ ਤਾਂ ਖਾਸ ਕਰਕੇ ਜਿਹੜੇ ਇਸ ਦੇ ਵਿੱਚ ਪੀਸੇ ਜਿਹੜੇ ਉਹ ਜਾ ਰਹੇ ਆ, ਜਿਨ੍ਹਾਂ ਦਾ ਹੋ ਸਕਦਾ ਵੀ ਇਹਨਾਂ ਦੇ ਨਾਲ ਕੋਈ ਬੜਾ ਲੈਣਾ ਦੇਣਾ ਵੀ ਨਾ ਹੋਵੇ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆ ਉਹ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਭਾਰਤੀ ਲੋਕਾਂ ਦੀਆਂ ਕਰਤੂਤਾਂ ਜਿਹੜੀਆਂ ਆ ਅਜਿਹੇ ਕੰਮਾਂ ਤੋਂ ਹਟ ਹੀ ਜਿਹੜੀਆਂ ਉਹ ਨਹੀਂ ਰਹੀਆਂ, ਪੁੱਠੇ ਕੰਮਾਂ ਨੂੰ ਜਿਹੜਾ ਉਹ ਲੈ ਕੇ। ਹੁਣ ਫਲੋਰੀਡਾ ਤੋਂ ਇੱਕ ਖਬਰ ਆ ਰਹੀ ਆ, ਨਿਊ ਜਰਸੀ ਦੇ ਇੱਕ ਬੰਦੇ ਨੂੰ 6 ਸਾਲ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਆ। ਇਹ ਵੀ ਮੋਦੀ ਦਾ ਜਿਹੜਾ ਆ ਉਹ ਗੁਜਰਾਤ ਮਾਡਲ ਲੈ ਕੇ ਇੱਥੇ ਤੁਰਿਆ ਫਿਰਦਾ ਸੀਗਾ। ਪ੍ਰਨਵ ਪਟੇਲ ਜਿਹੜਾ ਆ ਉਸ ਨੂੰ ਹੁਣ ਕਹਿੰਦੇ ਵੀ 6 ਸਾਲ ਦੀ ਸਜ਼ਾ ਜਿਹੜੀ ਉਹ ਹੋ ਚੁੱਕੀ ਆ ਐਲਡਰ ਫਰਾਡ ਸਕੀਮ ਦੇ ਮਾਮਲੇ ਦੇ ਵਿੱਚ। ਪਹਿਲਾਂ ਵੀ ਜਿਹੜਾ ਇਸ ਦਾ ਨਾਮ ਆ ਉਹ ਇਸ ਚੀਜ਼ ਦੇ ਵਿੱਚ ਆਇਆ ਸੀ। ਫਾਈਨਲੀ ਕਹਿੰਦੇ ਆ ਵੀ ਇਸ ਨੇ ਜਿਹੜੇ ਆ ਆਪਣੇ ਦੋਸ਼ ਆ ਉਹਨਾਂ ਨੂੰ ਕਬੂਲ ਲਿਆ ਸੀ ਤੇ ਹੁਣ ਸਜ਼ਾ ਜਿਹੜੀ ਆ ਇਸ ਨੂੰ ਸੁਣਾਈ ਜਾ ਚੁੱਕੀ ਆ। ਸੋ ਅਕਤੂਬਰ ਤੇ ਦਸੰਬਰ 2023 ਦੇ ਦਰਮਿਆਨ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਇਸਨੇ ਜਿਹੜੇ ਸੀਨੀਅਰ ਸਿਟੀਜ਼ਨਸ ਆ ਉਹਨਾਂ ਨੂੰ ਫਰਾਡ ਦੀ ਸਕੀਮ ਦੇ ਵਿੱਚ ਫਸਾਇਆ। 1.8 ਮਿਲੀਅਨ ਡਾਲਰ ਦੇ ਜਿਹੜੇ ਆ ਇਸ ਨੇ ਲੋਕਾਂ ਦੇ ਨਾਲ ਠੱਗੀ ਜਿਹੜੀ ਆ ਉਹ ਮਾਰੀ ਤੇ ਆਪਣੇ ਦੋਸ਼ ਕਬੂਲੇ ਆ ਤੇ ਅਦਾਲਤ ਨੇ ਕਿਹਾ ਵੀ ਭਾਈ ਇਹ ਡਾਲਰ ਜਿਹੜੇ ਆ ਉਹ ਹੁਣ ਤੂੰ ਵਾਪਸ ਜਿਹੜਾ ਉਹ ਕਰ। ਹਿਲਸਬੋਰੋ ਕਾਉਂਟੀ ਦੇ ਵਿੱਚ ਇਹ ਰਹਿੰਦਾ ਸੀਗਾ। ਸੋਨਾ ਤੱਕ ਵੀ ਇਸ ਨੇ ਬਜ਼ੁਰਗਾਂ ਦੇ ਕੋਲੋਂ ਜਿਹੜਾ ਉਹ ਹਥਿਆ ਲਿਆ। ਇਹ ਇੱਕ ਟਾਈਮ ਦੇ ਉੱਤੇ ਕੀ ਹੋਇਆ, ਫੜਿਆ ਕਿੱਦਾਂ ਗਿਆ ਹਰਜੋਤ ਸਿੰਘ ਜੀ, ਵੀ ਹਿਲਸਬੋਰੋ ਕਾਉਂਟੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹਨੇ ਇੱਕ ਐਲਡਰ ਨੂੰ ਟਰੈਪ ਕੀਤਾ ਸੀ। ਗੱਲਾਂ ਬਾਤਾਂ ਦੇ ਵਿੱਚ ਜਿਹੜਾ ਆ ਉਸ ਨੂੰ ਲਾਇਆ ਸੀਗਾ ਤੇ ਉਹਨੂੰ ਕਿਹਾ ਵੀ ਭਾਈ ਤੂੰ ਮੈਨੂੰ ਸੋਨੇ ਦੀ ਇੱਕ ਜਿਹੜੀ ਇੱਟ ਕਹਿ ਲਓ ਜਾਂ ਬਕਸਾ ਜਿਹੜਾ ਆ ਉਸ ਦੇ ਵਿੱਚ ਸੋਨਾ ਆ ਉਹ ਤੂੰ ਮੈਨੂੰ ਦੇਈਂ। ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਉਸ ਬਜ਼ੁਰਗ ਨੇ ਆਲਰੇਡੀ ਲਾ ਐਨਫੋਰਸਮੈਂਟ ਦੇ ਨਾਲ ਗੱਲ ਕਰ ਲਈ ਆ ਤੇ ਇਸ ਚੂਹੇ ਨੂੰ ਜਿਹੜਾ ਆ ਉਹ ਕੜਿੱਕੀ ਦੇ ਵਿੱਚ ਫਸਾਉਣ ਦੀ ਪੂਰੀ ਤਿਆਰੀ ਜਿਹੜੀ ਉਹ ਕਰ ਲਈ ਜਿਹੜੀ ਹੋ ਗਈ ਸੀਗੀ। ਸੋ ਜੋ ਜਦ ਉਹ ਲੈਣ ਉੱਥੇ ਆਇਆ ਤੇ ਲਾ ਐਨਫੋਰਸਮੈਂਟ ਨੇ ਫਿਰ ਰੰਗੇ ਹੱਥੀ ਜਿਹੜਾ ਕਹਿੰਦੇ ਆ ਵੀ ਇਸ ਨੂੰ ਫੜ ਲਿਆ, ਅਰੈਸਟ ਜਿਹੜਾ ਉਹ ਕਰ ਲਿਆ। ਇਦਾਂ ਦੀਆਂ ਇੰਨੀਆਂ ਕਿ ਜ਼ਿਆਦਾ ਹਰਜੋਤ ਸਿੰਘ ਜੀ ਵੀਡੀਓਜ਼ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ YouTube ਦੇ ਉੱਤੇ ਘੁੰਮਦੀਆਂ ਆ। ਜਦੋਂ ਫੜੇ ਜਾਂਦੇ ਆ ਤਾਂ ਫਿਰ ਚੱਕਰ ਪਾਉਂਦੇ ਆ ਇਹਨਾਂ ਨੂੰ ਵੀ ਜਿੱਦਾਂ ਪਤਾ ਨਹੀਂ ਇਹਨਾਂ ਦਾ ਪਾਣੀ ਘੱਟ ਗਿਆ ਹੁੰਦਾ ਤੇ ਲੂਣ ਘੱਟ ਗਿਆ ਹੁੰਦਾ ਆ। ਪਰ ਇਹ ਨਹੀਂ ਪਤਾ ਵੀ ਲੂਣ ਤਾਂ ਹੁਣ ਇਹਨਾਂ ਨੂੰ ਜਿਹੜੀ ਅਦਾਲਤ ਦਊਗੀ ਤੇ ਜਾ ਕੇ ਜਿਹੜੀ ਜੇਲ੍ਹ ਦੇ ਵਿੱਚ ਜਿਹੜਾ ਉਹ ਨਾਲ ਦੇ ਨਾਲ ਕੱਟਣਾ ਜਿਹੜਾ ਉਹ ਪੈਣਾ ਆ। ਸੋ ਕਹਿੰਦੇ ਵੀ ਡੀਫਰਾਡ ਕੀਤਾ ਇਸਨੇ ਵਿਕਟਮਸ ਨੂੰ ਤਕਰੀਬਨ 2 ਮਿਲੀਅਨ ਡਾਲਰਸ ਦੇ ਵਿੱਚ। ਤੇ ਕਹਿੰਦੇ ਵੀ ਸਭ ਤੋਂ ਮਾੜੀ ਗੱਲ ਆ ਵੀ ਇਹਨੇ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਿਹੜੇ ਅੱਗੇ ਵਿਚਾਰੇ ਬਜ਼ੁਰਗ ਆ, ਸੋਸ਼ਲ ਸਿਕਿਉਰਿਟੀ ਤੇ ਆ, ਵਲਨਰੇਬਲ ਆ, ਉਹਨਾਂ ਦੇ ਕੋਲ ਆਲੇ ਦੁਆਲੇ ਹੈ ਕੋਈ ਨਹੀਂ ਤੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੀ ਕਮਾਈ ਦੀ ਹਾਰਡ ਅਰਨਡ ਮਨੀ ਜਿਹੜੀ ਆ ਉਸ ਨੂੰ ਇਹਨੇ ਰੌਬ ਜਿਹੜਾ ਉਹ ਕੀਤਾ। ਕਹਿੰਦੇ ਵੀ ਇਹ ਡਿਸਪਿਕੇਬਲ ਕੰਮ ਜਿਹੜਾ ਉਹ ਸੀਗਾ। ਇਹਦੇ ਨਾਲ ਜਿਹੜਾ ਕਹਿੰਦੇ ਵੀ ਹੋਰ ਵੀ ਘਿਨਾਉਣਾ ਕੰਮ ਕੀ ਸੀਗਾ ਵੀ ਇਹਦੇ ਕਈ ਕਨਸਪੀਰੇਟਰ ਸੀਗੇ, ਕੋ ਕਨਸਪੀਰੇਟਰ ਸੀਗੇ। ਉਹ ਕੀ ਕਰਦੇ ਸੀਗੇ, ਉਹ ਨਕਲੀ ਜਿਹੜੇ ਆ ਗਵਰਨਮੈਂਟ ਏਜੰਟਸ ਜਿਹੜੇ ਉਹ ਬਣ ਕੇ ਪੋਜ਼ ਕਰਦੇ ਸੀਗੇ ਤੇ ਡੀਫਰਾਡ ਕਰਦੇ ਸੀਗੇ ਇਹਨਾਂ ਸਾਰੇ ਪੀੜਤਾਂ ਨੂੰ। ਸੋ ਹੁਣ ਪ੍ਰਨਵ ਪਟੇਲ 12 ਸਾਲ ਦੀ ਜਿਹੜੀ ਸਜ਼ਾ ਆ ਜਿਹੜੀ 6 ਸਾਲ ਦੀ ਜਿਹੜੀ ਇਹ ਸਜ਼ਾ ਕੱਟੇਗਾ। 6 ਸਾਲ ਤੇ 3 ਮਹੀਨੇ ਦੀ ਫੈਡਰਲ ਪ੍ਰਿਜ਼ਨ ਦੇ ਵਿੱਚ ਕਨਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ ਤੇ ਡੀਫਰਾਡਿੰਗ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਤੇ ਉਮੀਦ ਕਰਦੇ ਵੀ ਇਸ ਦੇ ਜਿਹੜੇ ਹੋਰ ਸਾਥੀ ਨਾਲ ਜੋ ਇਸ ਕਨਸਪੀਰੇਸੀ ਦੇ ਵਿੱਚ ਇਹਨਾਂ ਸਾਜ਼ਿਸ਼ਾਂ ਦੇ ਵਿੱਚ ਜੁੜੇ ਹੋਏ ਸੀਗੇ ਉਹ ਵੀ ਜਲਦ ਤੋਂ ਜਲਦ ਜਿਹੜੇ ਫੜੇ ਜਾਣਗੇ। ਹੁਣ ਇਹੋ ਜਿਹੇ ਬੰਦਿਆਂ ਨੂੰ ਆਈਸ ਚੱਕ ਕੇ ਲੈ ਕੇ ਜਾਵੇ ਤਾਂ ਲੋਕਾਂ ਨੂੰ ਖੁਸ਼ੀ ਹੁੰਦੀ ਆ ਵੀ ਆਹ ਚੰਗੀ ਗੱਲ ਆ। ਅਜਿਹਾ ਗੰਦ ਇੱਥੋਂ ਬਾਹਰ ਹੋਣਾ ਚਾਹੀਦਾ ਹੈ। ਯੂਐਸ ਦੇ ਵਿੱਚ ਘਰਾਂ ਦੀ ਸੇਲ ਜਿਹੜੀ ਆ ਉਹ ਕਾਫੀ ਡਾਊਨ ਗਈ ਆ ਜੂਨ ਮਹੀਨੇ ਦੇ ਵਿੱਚ। ਪ੍ਰਾਈਸਿਸ ਕਿਉਂਕਿ ਬਹੁਤ ਹਾਈ ਹੈਗੀਆਂ, ਇੰਟਰਸਟ ਰੇਟ ਲੋ ਆ। ਐਗਜ਼ਿਸਟਿੰਗ ਹੋਮ ਸੇਲ 2.7% ਜਿਹੜੀਆਂ ਆ ਮਈ ਨਾਲੋਂ ਡਾਊਨ ਗਈਆਂ ਹੈਗੀਆਂ। ਸੋ ਟੋਟਲ ਜਿਹੜਾ ਐਨੂਅਲ ਰੇਟ ਆਫ 3.93 ਮਿਲੀਅਨ ਯੂਨਿਟਸ ਇਹ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨੇ ਅਨਾਉਂਸ ਕੀਤਾ ਹੈਗਾ। ਜੂਨ ਦੇ ਵਿੱਚ ਲਗਭਗ ਫਲੈਟ ਹੀ ਰਹੀਆਂ ਹੈਗੀਆਂ।
ਜਿਹੜੀਆਂ ਲੇਟੈਸਟ ਹੋਮ ਸੇਲ ਆ ਉਹ ਸ਼ਾਰਟ ਆਫ 1 ਮਿਲੀਅਨ ਜੋ ਇਕੋਨੋਮਿਸਟ ਕਹਿ ਰਿਹਾ ਸੀ ਉਹਦੇ ਨਾਲੋਂ ਘੱਟ ਹੋਈਆਂ। ਹੋਮ ਪ੍ਰਾਈਸਿਸ ਲਗਾਤਾਰ 24 ਮਹੀਨੇ ਹੋ ਗਏ ਉੱਪਰ ਜਾ ਰਹੀਆਂ ਹੈਗੀਆਂ। ਨੈਸ਼ਨਲ ਮੀਡੀਅਨ ਸੇਲ ਪ੍ਰਾਈਸ 2% ਦੇ ਕਰੀਬ ਅੱਪ ਗਈ ਹੈਗੀ 4,35,000 ਦੇ ਕਰੀਬ। ਸੋ ਕੈਲੀਫੋਰਨੀਆ ਦੇ ਵਿੱਚ ਤਾਂ 4,35,000 ਦਾ ਘਰ ਲੱਭਣਾ ਬਹੁਤ ਔਖਾ ਹੈਗਾ। ਤੇ ਯੂਐਸ ਹਾਊਸਿੰਗ ਮਾਰਕੀਟ ਦੇ ਵਿੱਚ ਸਲੰਪ ਚੱਲ ਰਿਹਾ 2022 ਤੋਂ। ਸੋ ਆਲਰੇਡੀ 2025 ਹੋ ਗਿਆ। ਜਿਸ ਟਾਈਮ ਦੇ ਉੱਤੇ ਇੰਟਰਸਟ ਰੇਟ ਚੜ੍ਹਨਾ ਸ਼ੁਰੂ ਹੋਇਆ ਸੀ, ਹੁਣ ਪੌਣੇ 7 ਦੇ ਲਾਗੇ ਜਿਹੜਾ ਇੰਟਰਸਟ ਰੇਟ ਆ ਜਿਨ੍ਹਾਂ ਨੇ 2.5-3% ਤੇ ਲਏ ਹੈਗੇ ਆ, ਉਹ ਵੇਚ ਨਹੀਂ ਰਹੇ ਹੈਗੇ। ਸੋ 30 ਸਾਲਾਂ ਦੇ ਵਿੱਚ ਲੋਐਸਟ ਲੈਵਲ ਜਿਹੜਾ ਆ ਹੋਮ ਸੇਲਸ ਹੋ ਰਹੀਆਂ ਆ ਹੁਣ। ਇਹ ਤੁਸੀਂ ਅੰਦਾਜ਼ਾ ਇੱਥੋਂ ਲਾ ਲਓ। ਸੋ ਇਸੇ ਕਰਕੇ ਟਰੰਪ ਹੁਣਾਂ ਦੀ ਲੜਾਈ ਵੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਟ੍ਰੇਜਰ ਸੈਕਟਰੀ ਦੇ ਨਾਲ, ਵੀ ਜਿਹੜਾ ਇੰਟਰਸਟ ਰੇਟ ਆ ਉਹ ਫੈਡ ਘਟਾਇਆ ਦੇ ਜਾਵੇ ਚੇਅਰਮੈਨ ਨਾਲ ਜਾਂ ਪ੍ਰਾਈਵੇਟ ਫੈਡ ਦੇ ਚੇਅਰਮੈਨ ਦੇ ਨਾਲ, ਜੀ। ਪਾਵੈਲ ਦੇ ਨਾਲ, ਪਰ ਉਹ ਜਿਹੜੇ ਹੈਗੇ ਆ ਘਟਾ ਨਹੀਂ ਰਹੇ ਹੈਗੇ। ਸੋ 7% ਦੇ ਲਾਗੇ-ਛਾਗੇ ਇੰਟਰਸਟ ਹੈਗਾ ਆ ਤੇ ਪ੍ਰਾਈਸਿਸ ਐਟ ਦਾ ਹਾਈਐਸਟ ਲੈਵਲ ਹੈਗੀਆਂ। ਸੋ ਇਸ ਕਰਕੇ ਜਿਹੜੀ ਘਰਾਂ ਦੀ ਸੇਲ ਆ ਉਹ ਨਹੀਂ ਹੋ ਰਹੀ। ਜੀ ਬਿਲਕੁਲ, ਉਹਨਾਂ ਦਾ ਇਹ ਕਹਿਣਾ ਹੈ ਵੀ ਜੇ ਇੰਟਰਸਟ ਰੇਟ ਹੁਣ ਘਟਾਤੇ ਤਾਂ ਭਾਈ ਇਨਫਲੇਸ਼ਨ ਇੰਨੀ ਕੁ ਜ਼ਿਆਦਾ ਜਿਹੜੀ ਵੱਧ ਜਾਣੀ ਆ, ਬੇਕਾਬੂ ਕੰਮ ਹੋ ਜਾਣਾ। ਆਲਰੇਡੀ ਲੋਕਾਂ ਦੀਆਂ ਜੇਬਾਂ 'ਚ ਮੋਰੀਆਂ ਹੋਈਆਂ ਪਈਆਂ ਤੇ ਸਥਿਤੀ ਆਊਟ ਆਫ ਕੰਟਰੋਲ ਹੋ ਜੂਗੀ। ਸੋ ਦੇਖੋ ਕੀ ਹੁੰਦਾ। ਚਿੱਠੀ-ਚੁੱਠੀ ਲਿਖੀ ਬੈਠੇ ਸੀਗੇ, ਫਿਰ ਉਹ ਮੁੱਕਰ ਗਏ ਸੀਗੇ ਟਰੰਪ ਹੁਣੀ ਵੀ ਮੈਂ ਲਿਖੀ ਆ ਕਿ ਨਹੀਂ ਲਿਖੀ ਆ। ਸੋ ਕੱਢਣਾ ਤਾਂ ਉਹਨੂੰ ਚਾਹੁੰਦੇ ਆ। ਬਹਾਨਾ ਜਿਹੜਾ ਉਹ ਹੁਣ ਭਾਲਿਆ ਜਿਹੜਾ ਉਹ ਜਾ ਰਿਹਾ ਆ। ਇਸ ਟਾਈਮ ਜਿਹੜੀ ਫੈਡ ਬਿਲਡਿੰਗ ਦੀ ਰੈਨੋਵੇਸ਼ਨ ਆ ਉਸਦੇ ਵਿੱਚ ਜਿਹੜਾ ਫਸਾਉਣ ਦੀ ਕੋਸ਼ਿਸ਼ ਫੈਡ ਦੇ ਚੇਅਰ ਨੂੰ ਜਿਹੜੀ ਆ ਇਸ ਟਾਈਮ ਕੀਤੀ ਜਾ ਰਹੀ ਆ। ਸੋ ਕਾਮਯਾਬ ਹੁੰਦੇ ਆ ਜਾਂ ਨਹੀਂ, ਇਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਮੁੜਦੇ ਹਾਂ ਵਾਪਸ। ਯੂਐਸ ਦੀ ਫੈਡਰਲ ਕੋਰਟ ਨੇ ਜਿਹੜੇ ਕਾਸਟ ਨੂੰ ਲੈ ਕੇ ਸਿਵਲ ਰਾਈਟ ਦੇ ਇੱਕ ਕੇਸ ਦੇ ਵਿੱਚ ਇੱਕ ਐਚਏਐਫ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਜਿਹੜੇ ਆਰਗੂਮੈਂਟ ਸੀ ਉਹਨਾਂ ਨੂੰ ਲੈ ਕੇ ਕੀ ਜਿਹੜੀਆਂ ਟਿੱਪਣੀਆਂ ਕੀਤੀਆਂ ਆ ਉਹਦੇ ਬਾਰੇ ਥੋੜ੍ਹੀ ਆਪਾਂ ਚਰਚਾ ਜਿਹੜੀ ਇਸ ਤੋਂ ਬਾਅਦ ਦੇ ਵਿੱਚ ਕਰਾਂਗੇ। ਐਚਏਐਫ ਦੇ ਦੁਆਰਾ ਜੋ ਕੁਛ ਚੱਲ ਰਿਹਾ ਆ ਤੇ ਉਹ ਚਿੱਠੀ ਨੂੰ ਇੱਕ ਵਾਰੀ ਫਿਰ ਆਪਾਂ ਤੁਹਾਡੇ ਸਾਹਮਣੇ ਜਿਹੜੀ ਉਹ ਨਸ਼ਰ ਕਰਦੇ ਹਾਂ, ਜਿਹੜੀ ਗੁਰੂ ਘਰਾਂ ਦੇ ਦੁਆਰਾ ਲਿਖੀ ਗਈ ਆ। ਤੇ ਸਾਨੂੰ ਕਈ ਈਮੇਲਸ, ਕਈ ਕਾਲਸ ਜਿਹੜੀਆਂ ਬਾਅਦ ਦੇ ਵਿੱਚ ਆਈਆਂ ਉਸ ਚਿੱਠੀ ਦੇ ਬਾਬਤ, ਤਾਂ ਉਹ ਵੀ ਤੁਹਾਡੇ ਨਾਲ ਆਪਾਂ ਫਿਰ ਦੁਬਾਰਾ ਉਸ ਨੂੰ ਜਿਹੜੀ ਡਿਸਕਸ਼ਨ ਆ ਉਸ ਦੇ ਉੱਤੇ ਕਰਦੇ ਹਾਂ। ਮਿਲਦੇ ਇੱਕ ਛੋਟੀ ਜਿਹੀ ਇਮੀਗ੍ਰੇਸ਼ਨ ਦੇ pause। ਨਾਲ ਬਹੁਤ ਰਿਲੇਟਡ ਜਿਹੜੀਆਂ ਇੰਪੋਰਟੈਂਟ ਖਬਰਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ब्रेक तो बाद एक बारी फिर आप सबका स्वागत है। सो तो प्रोग्राम चल रहा जी इस टाइम अपडेट अमेरिका। हरजोत सिंह जी स्वागत है जी। आए जी, सत श्री अकाल। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਹ ਜਿਹੜੀ ਅਗਲੀ ਖਬਰ ਆ ਯੂਐਸ ਦੇ ਇੱਕ ਫੈਡਰਲ ਕੋਰਟ ਆ ਉਹਨਾਂ ਨੇ ਇੱਕ ਜੱਜਮੈਂਟ ਦਿੱਤੀ ਹੈ ਜਿਹੜੀ ਕਾਸਟ ਓਪਰੈਸਟ ਵਾਲਾ ਇੱਕ ਯਾਦ ਹੋਣਾ ਹਰਜੋਤ ਸਿੰਘ ਜੀ ਮਾਮਲਾ ਚੱਲਿਆ ਸੀ ਸਿਸਕੋ ਦੇ ਵਿੱਚ ਉਹ ਆਇਆ ਸੀਗਾ ਬਿੱਲ ਵੀ ਆਇਆ ਸੀ ਵੀਟੋ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਅੱਜ ਯੂਐਸ ਫੈਡਰਲ ਕੋਰਟ ਨੇ ਇੱਕ ਲੈਂਡਮਾਰਕ ਜੱਜਮੈਂਟ ਉਹ ਦਿੱਤੀ ਆ ਇਨਫੈਕਟ ਕੱਲ ਉਹਨਾਂ ਨੇ ਦਿੱਤੀ ਹੈ ਜਿਸ ਦੇ ਵਿੱਚ ਕਹਿੰਦੇ ਵੀ ਜਿਹੜੇ ਕਾਸਟ ਦੇ ਜ਼ਰੀਏ ਓਪਰੈਸਡ ਹੋ ਰਹੇ ਨੇ ਉਹਨਾਂ ਦੇ ਜਿਹੜੇ ਸਿਵਲ ਰਾਈਟਸ ਆ ਉਹਨਾਂ ਦੀ ਉਲੰਘਣਾ ਹੋ ਰਹੀ ਆ। ਇਸੇ ਦੇ ਵਿੱਚ ਕੋਰਟ ਨੇ ਡਿਸਮਿਸ ਕਰ ਦਿੱਤਾ ਐਚਏਐਫ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਉਸ ਆਰਗੂਮੈਂਟ ਨੂੰ। ਉਹ ਕਹਿੰਦੇ ਵੀ ਜਿਹੜੀਆਂ ਕਾਸਟ ਪ੍ਰੋਟੈਕਸ਼ਨਸ ਦੇ ਨਾਲ ਜਿਹੜੇ ਰਿਲੀਜੀਅਸ ਰਾਈਟਸ ਆ ਉਹਦੇ ਉੱਤੇ ਇਨਫ੍ਰਿੰਜਮੈਂਟ ਹੁੰਦੀ ਆ ਇਹ ਟੋਟਲੀਆਂ ਕਹਿੰਦੇ ਵੀ ਗਲਤ ਗੱਲ ਆ। ਇਹ ਅਦਾਲਤ ਨੇ ਜਿਹੜਾ ਉਹ ਮੰਨਿਆ ਆ। ਅਦਾਲਤ ਨੇ ਨਾਲ ਇਹ ਵੀ ਕਿਹਾ ਵੀ ਅਸੀਂ ਐਚਏਐਫ ਦੇ ਉਸ ਕਲੇਮ ਨੂੰ ਵੀ ਰਿਜੈਕਟ ਕਰਦੇ ਹਾਂ, ਨਹੀਂ ਮੰਨਦੇ ਜਿਹਦੇ ਵਿੱਚ ਇਹ ਦਾਅਵਾ ਕਰਦੇ ਆ ਵੀ ਉਹ ਅਮਰੀਕਾ ਦੇ ਵਿੱਚ ਸਾਰੇ ਹਿੰਦੂਆਂ ਨੂੰ ਰਿਪਰੈਜ਼ੈਂਟ ਜਿਹੜੀ ਉਹ ਕਰਦੇ ਆ। ਤੇ ਉਹਨਾਂ ਨੇ ਕਿਹਾ ਵੀ ਜਿਹੜੀ ਅਥਾਰਟੀ ਆ ਤੇ ਲੈਜੀਟੀਮੇਸੀ ਆ ਉਹ ਸਟੇਟ ਦੇ ਕੋਲ ਆਉਂਦੀ ਆ ਪ੍ਰੋਟੈਕਟ ਕਰਨ ਦੇ ਲਈ ਲੋਕਾਂ ਨੂੰ ਜਿਹੜੀ ਕਾਸਟ ਦੇ ਜ਼ਰੀਏ ਇਹਨਾਂ ਦੇ ਨਾਲ ਓਪਰੇਸ਼ਨ ਜਿਹੜਾ ਹੋ ਰਿਹਾ ਇਹਨਾਂ ਦੇ ਨਾਲ ਧੱਕਾ ਜਿਹੜਾ ਉਹ ਹੋ ਰਿਹਾ। ਸੋ ਇਸ ਮੌਕੇ ਹਰਜੋਤ ਸਿੰਘ ਜੀ ਇਹ ਇੱਕ ਵਧੀਆ ਮੌਕਾ ਆ ਸਿੱਖਾਂ ਨੂੰ ਦੱਸਣ ਦੇ ਲਈ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਐਚਏਐਫ ਵਾਲੇ ਆ ਇਹਨਾਂ ਦਾ ਕੰਮ ਹੀ ਇਹ ਆ ਸਿਰਫ ਤੇ ਸਿਰਫ ਇਹੀ ਕੰਮ ਆ ਵੀ ਕੋਈ ਵੀ ਚੀਜ਼ ਜਿਹੜੀ ਇੰਡੀਆ ਦਾ ਪਰਦਾਫਾਸ਼ ਕਰਦੀ ਆ ਜੋ ਉਹਦੇ ਵਿੱਚ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਪੇਸ਼ ਕਰਦੀ ਆ ਚਾਹੇ ਉਹ ਕਾਸਟ ਵਾਲੀਆਂ ਤੇ ਚਾਹੇ ਉਹ ਇਸ ਟਾਈਮ ਇਨਵਿਜ਼ੀਬਲ ਇਨਵੇਡਰਸ ਦੇ ਤੌਰ ਦੇ ਉੱਤੇ ਆ ਰਹੇ ਨੇ ਤੇ ਚਾਹੇ ਉਹ ਪ੍ਰੋਕਸੀ ਬਣ ਕੇ ਕੰਮ ਕਰ ਰਹੇ ਨੇ ਭਾਰਤ ਸਰਕਾਰ ਦਾ ਤੇ ਉਹ ਹਰ ਇੱਕ ਚੀਜ਼ ਨੂੰ ਹਿੰਦੂ ਫੋਬੀਆ ਦੀ ਛਤਰੀ ਹੇਠਾਂ ਲਿਆਉਣਾ ਚਾਹੁੰਦੀ ਆ। ਰੀਸੈਂਟਲੀ ਜਿਹੜੀ ਜੂਇਸ਼ ਕਰੰਟਸ ਦੀ ਇੱਕ ਮੈਗਜ਼ੀਨ ਦੀ ਇੱਕ ਕਾਫੀ ਇਨਵੈਸਟੀਗੇਟਿਵ ਵੱਡੀ ਚੌੜੀ ਰਿਪੋਰਟ ਦੇ ਵਿੱਚ ਵੀ ਇਹ ਸਾਫ਼ ਪਰਦਾਫਾਸ਼ ਕੀਤਾ ਗਿਆ ਆ ਵੀ ਉਹ ਜਿੰਨੇ ਕੇਸ ਆਪਣੇ ਵੱਲੋਂ ਕਹਿੰਦੇ ਨੇ 70% ਉਹ ਝੂਠ ਉਸ ਦੇ ਵਿੱਚ ਬੋਲ ਰਹੇ ਆ। ਇਸ ਦੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਕਿ ਅਸਮੀਰ ਕਾਲੜਾ ਉਹੀ ਬੰਦਾ ਜਿਹੜਾ 509 ਦੇ ਉਲਟ ਉੱਥੇ ਬੋਲਣ ਗਿਆ ਹੋਇਆ ਸੀਗਾ ਜਿਹੜਾ ਮੈਨੇਜਿੰਗ ਡਾਇਰੈਕਟਰ ਹੈ ਇਸ ਫਾਊਂਡੇਸ਼ਨ ਦਾ। ਕਹਿੰਦੇ ਉਹਨਾਂ ਨੇ ਦਾਅਵਾ ਕੀਤਾ ਸੀਗਾ ਜਿਹੜੀ ਇਹ ਕਾਸਟ ਵਾਲਾ ਰੌਲਾ ਪਿਆ ਸੀਗਾ ਇਹ ਕੇਸ ਜਿਹੜਾ ਚੱਲ ਰਿਹਾ ਸੀ ਆਰਗੂਮੈਂਟ ਉਹਨਾਂ ਨੇ ਪੇਸ਼ ਕੀਤਾ ਸੀਗਾ ਵੀ ਕਹਿੰਦੇ ਵੀ ਦੇਖੋ ਕਾਲੜੇ ਨੇ ਤਾਂ ਸੈਂਕੜੇ ਘੰਟੇ ਜਿਹੜੇ ਆ ਉਹ ਇਸ ਕੇਸ ਦੇ ਉੱਤੇ ਜਿਹੜੇ ਉਹ ਲਾਏ ਆ ਲਿਮਿਟਿਡ ਟਾਈਮ ਤੇ ਰਿਸੋਰਸਿਸ ਸੀਗੀ ਐਜੂਕੇਸ਼ਨ ਮਟੀਰੀਅਲ ਬਣਾਏ ਆ ਮੀਡੀਆ ਇਨਕੁਆਇਰੀ ਨੂੰ ਕੀਤਾ ਆ ਤੇ ਕਹਿੰਦੇ ਵੀ ਇਹ ਜਿਹੜਾ ਹਿੰਦੂਇਜ਼ਮ ਦੇ ਉਲਟ ਇਹ ਜਿਹੜਾ ਬਿੱਲ ਸੀਗਾ ਜਾਂ ਇਹ ਜਿਹੜੀ ਚਰਚਾ ਆ ਉਸ ਦੇ ਕਰਕੇ ਉਹਦਾ ਜਿਹੜਾ ਡੀਪ ਤੇ ਸਾਈਕੋਲੋਜੀਕਲ ਤੇ ਸਪਿਰਿਚੁਅਲ ਟੋਲ ਜਿਹੜਾ ਸਮੀਰ ਕਾਲੜਾ ਦੇ ਉੱਤੇ ਵਾਪਰਿਆ ਜਦ ਕਿ ਆਪਾਂ ਨੂੰ ਪਤਾ ਹੈ ਵੀ ਉਹ ਸਿਰਫ ਤੇ ਸਿਰਫ ਇਸ਼ਾਰਿਆਂ ਦੇ ਉੱਤੇ ਚੱਲ ਰਿਹਾ ਸੀਗਾ ਕਿਉਂਕਿ ਜਿਹੜੀ ਸਨਾਤਨ ਧਰਮ ਦੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਜਿਹੜੀ ਅਕਸਰ ਇਹ ਸੋਚ ਆਉਂਦੀ ਆ ਨਾ ਵੀ ਉਹਨੂੰ ਵਰਨ ਵੰਡ ਕਰਨ ਵਾਲੀ ਜੇ ਗੱਲ ਆ ਵੀ ਉਸ ਦਾ ਜਦੋਂ ਇੱਥੇ ਪਰਦਾਫਾਸ਼ ਹੋ ਰਿਹਾ ਸੀ ਤਾਂ ਉਸ ਚੀਜ਼ ਦੇ ਉਲਟ ਭਾਰਤ ਦੀ ਸਰਕਾਰ ਤੋਂ ਜਿਹੜਾ ਹੋ ਰਿਹਾ ਨਹੀਂ ਗਿਆ ਤੇ ਉਹਨਾਂ ਨੇ ਆਪਣੀਆਂ ਅਜਿਹੀਆਂ ਪ੍ਰੋਕਸੀ ਜਿਹੜੀਆਂ ਸੰਸਥਾਵਾਂ ਦੇ ਜ਼ਰੀਏ ਉਸ ਦੇ ਉਲਟ ਜਿਹੜਾ ਉਹ ਕੰਮ ਜਿਹੜਾ ਉਹ ਕਰਵਾਇਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ ਤੇ ਅੱਜ ਕੱਲ ਜਿਹੜੇ ਫੈਡਰਲ ਕੋਰਟ ਆ ਯੂਐਸ ਦੇ ਫੈਡਰਲ ਕੋਰਟ ਆ ਡਿਸਟ੍ਰਿਕਟ ਕੋਰਟ ਜਿਹੜਾ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਉਹਨਾਂ ਨੇ ਹਿਸਟੋਰਿਕ ਰੂਲਿੰਗ ਜਿਹੜੀ ਉਹ ਦੇ ਦਿੱਤੀ ਤੇ ਉਹਨਾਂ ਨੇ ਜਿਹੜਾ ਕੈਲੀਫੋਰਨੀਆ ਸਿਵਲ ਰਾਈਟ ਡਿਪਾਰਟਮੈਂਟ ਦੀ ਕਨਸਟੀਟਿਊਸ਼ਨਲ ਅਥਾਰਟੀ ਆ ਉਸ ਨੂੰ ਅਪਹੈਲਡ ਜਿਹੜਾ ਉਹ ਕੀਤਾ। ਕਹਿੰਦੇ ਵੀ ਇਹ ਡਿਫੈਂਡ ਕਰ ਸਕਦੇ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕਾਸਟ ਦੇ ਜ਼ਰੀਏ ਜਾਤੀ ਆਧਾਰ ਦੇ ਉੱਤੇ ਓਪਰੈਸ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਜਿਹੜੀ ਕਥਿਤ ਤੌਰ ਦੇ ਉੱਤੇ ਇਹਨਾਂ ਦੇ ਰੌਲਾ ਗੌਲਾ ਸੀਗਾ ਜੋ ਇਹ ਕਹਿੰਦੇ ਆ ਵੀ ਨਹੀਂ ਜੀ ਇਹਦੇ ਨਾਲ ਤਾਂ ਰਿਲੀਜੀਅਸ ਰਾਈਟਸ ਦੀ ਉਲੰਘਣਾ ਜਿਹੜੀ ਉਹ ਹੋ ਜਾਣੀ ਆ ਤੇ ਅਸੀਂ ਕਿਤੇ ਸਾਰੇ ਹਿੰਦੂਆਂ ਨੂੰ ਰਿਪਰੈਜ਼ੈਂਟ ਕਰਦੇ ਆ ਉਸ ਨੂੰ ਵੀ ਕੋਰਟ ਨੇ ਜਿਹੜਾ ਉਹ ਡਿਸਮਿਸ ਜਿਹੜਾ ਉਹ ਕਰ ਦਿੱਤਾ। ਸੋ ਹਿੰਦੂ ਫੋਬੀਆ ਦੇ ਅੰਦਰ ਹਰ ਇੱਕ ਚੀਜ਼ ਨੂੰ ਲਿਆਉਣ ਵਾਲੇ
HAF ਵਾਲੇ, ਉਹਨਾਂ ਦਾ ਇਸ ਅਦਾਲਤ ਨੇ ਵੀ ਇੱਕ ਹਿਸਾਬ ਦੇ ਨਾਲ ਪਰਦਾਫਾਸ਼ ਕਰ ਦਿੱਤਾ ਆ। ਸੋ ਇਹ ਮੌਕਾ ਆ ਹੁਣ ਸਾਰੀ ਦੁਨੀਆ ਨੂੰ, ਸਾਰੇ ਲੋਕਾਂ ਨੂੰ, ਗੁਰੂ ਘਰਾਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਇਹ ਦਿਖਾਉਣ ਦੇ ਲਈ ਵੀ HAF ਵਾਲੇ ਝੂਠ ਦੇ ਪਲਾਂਦੇ ਨੇ। ਇਹ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਉਹ ਝੂਠ ਬੋਲਦੇ ਆ ਤੇ ਹਿੰਦੂ ਫੋਬੀਆ ਅੰਦਰ ਜਿਹੜੀ ਆ ਹਰ ਇੱਕ ਚੀਜ਼ ਨੂੰ ਲਿਆਉਣ ਦੀ ਉਹ ਗੱਲ ਕਰਦੇ ਆ, ਜਦ ਕਿ ਉਸ ਗੱਲ ਦੇ ਵਿੱਚ ਕੋਈ ਆਧਾਰ ਵੀ ਨਹੀਂ ਹੁੰਦਾ। ਨਿਰ ਆਧਾਰ ਜਿਹੜੀਆਂ ਆ ਉਹ ਚੀਜ਼ਾਂ ਇਸ ਟਾਈਮ ਕਰਦੇ ਆ। ਸੋ ਚਿੱਠੀ ਜਿਹੜੀ ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਜੀ, ਬਿਲਕੁਲ। ਸੋ ਇਹਦੇ 'ਚ ਐਡ ਕਰਦੇ ਜਾਈਏ ਕਿਉਂਕਿ ਬਹੁਤ ਜੀ ਸਾਰੇ ਲੋਕਾਂ ਨੇ ਕੁਐਸਚਨ ਵੀ ਪੁੱਛਿਆ ਸੀ ਵੀ ਪ੍ਰੋਕਸੀ ਕੀ ਹੁੰਦਾ? ਸੋ ਇਹੀ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਹਾ ਵੀ ਜਿਹੜਾ ਪ੍ਰੋਕਸੀ ਵਰਡ ਆ ਉਹ ਐਸਬੀ 509 ਜਿਹੜਾ ਬਿੱਲ ਹੈਗਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਉਹਦੇ 'ਚੋਂ ਕੱਢ ਦਿੱਤਾ ਜਾਵੇ। ਸੋ ਇਹ ਹੁਣ ਜੋ ਦਲਿਤਾਂ ਵਾਲਾ ਕੇਸ ਹੋਇਆ ਹੈਗਾ ਆ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਨੇ ਕੀਤਾ ਹੈ, ਜਿਹੜੇ ਜੱਜ ਨੇ ਦਿੱਤਾ ਹੈ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ। ਸੋ ਇਹ ਤੋਂ ਇਹੀ ਪਤਾ ਲੱਗਦਾ ਆ ਵੀ ਇਹ ਐਜ਼ ਏ ਪ੍ਰੋਕਸੀ ਇੰਡੀਅਨ ਗਵਰਨਮੈਂਟ ਕੰਮ ਕਰਦੇ ਹੈਗੇ ਆ। ਠੀਕ ਹੈ ਕਿ ਨਹੀਂ? ਜੀ ਜੀ ਸੋ ਇਹੀ ਚੀਜ਼ ਜਿਹੜੀ ਆ ਉਹ ਇਸ ਬਿੱਲ ਚੋਂ ਕਢਾਉਣਾ ਚਾਹੁੰਦੇ ਵੀ ਕੱਲ ਨੂੰ ਸਾਡੇ ਅਗੇਂਸਟ ਕੋਈ ਐਕਸ਼ਨ ਨਾ ਆਵੇ। ਤੇ ਤੁਹਾਨੂੰ ਕੀ ਪ੍ਰੋਬਲਮ ਆ ਜੇ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨਸ ਨੂੰ ਕੋਈ ਮਾਰਨ ਦੀ ਤੁਹਾਨੂੰ ਤਾਂ ਸਾਥ ਦੇਣਾ ਚਾਹੀਦਾ ਐਜ਼ ਏ ਅਮਰੀਕਨ। ਤੁਸੀਂ ਐਗਜ਼ੈਕਟਲੀ ਕਿਉਂ ਰੌਲਾ ਪਾ ਰਹੇ ਹੋ ਉਹਦੇ ਅਗੇਂਸਟ? ਸੋ ਇਹੀ ਚੀਜ਼ ਆ। ਸੋ ਆਪਾਂ ਕੱਲ ਵੀ ਦੱਸਿਆ ਸੀ 25 ਦੇ ਕਰੀਬ ਗੁਰੂ ਘਰ ਹੋ ਗਏ ਸੀ। ਕੱਲ 3 ਮੇਰੇ ਖਿਆਲ ਨਾਲ ਹੋਰ ਗੁਰੂ ਘਰ ਗੁਰਦੁਆਰਾ ਸਾਹਿਬ ਮਰਸਡ, ਗੁਰਦੁਆਰਾ ਸਾਹਿਬ ਕਲਗੀਧਰ, ਇਹ ਸਿਲਮੇ ਫ੍ਰਿਜ਼ਨੋ ਦੇ ਵਿੱਚ ਆ। ਤੇ ਇੱਕ ਕਰਮਲ ਗੁਰਦੁਆਰਾ ਬੇਕਰਸਫੀਲਡ ਸਾਹਿਬ ਉਹਨਾਂ ਨੇ ਵੀ ਜੁਆਇਨ ਕਰ ਲਿਆ। ਸੋ ਤੇ ਇੱਕ ਵਾਰੀ ਫੇਰ ਬੇਕਰਸਫੀਲਡ ਜਿੰਨੇ ਤੋਂ ਵੀ ਵੀ ਜਿਹੜੇ ਜੀ, ਜੀ ਜੀ। ਤੁਸੀਂ ਲੈਟਰ ਇੱਕ ਵਾਰ ਦਿਖਾਲ ਦਿਓ ਤੇ ਫਿਰ ਜਿਹੜਾ ਸੋ ਲੈਟਰ ਇਸ ਟਾਈਮ ਆਪਣੇ ਜਿਹੜੀ ਸਕਰੀਨ ਦੇ ਉੱਤੇ ਇਸ ਟਾਈਮ ਚੱਲ ਰਹੀ ਆ। ਸੋ ਜਿਹੜੇ ਅਸੈਂਬਲੀ ਕਮੇਟੀ ਔਨ ਐਮਰਜੈਂਸੀ ਮੈਨੇਜਮੈਂਟ ਦੇ ਜਿਹੜੇ ਚੇਅਰ ਨੇ ਰੁਡੀਸ਼ੀਆ ਰੈਂਸਮ, ਉਹਨਾਂ ਨੂੰ ਇਹ ਜਿਹੜੀ ਚਿੱਠੀ ਆ ਉਹ ਲਿਖਣੀ ਆ। ਅਮੈਂਡਮੈਂਟ ਜਿਹੜੀ ਇਹ ਕਰਵਾਉਣਾ ਜਿਹੜੀ ਉਹ ਚਾਹੁੰਦੇ ਆ ਵੀ ਪ੍ਰੋਕਸੀ ਨੂੰ ਜਿਹੜਾ ਉਹ ਇਹ ਕੱਢ ਰਹੇ ਆ ਵੀ ਉਸ ਨੂੰ ਰੀਇਨਸਟੇਟ ਕੀਤਾ ਜਾਵੇ, ਮੁੜ ਵਾਪਸ ਜਿਹੜਾ ਇਸ ਦੇ ਵਿੱਚ ਲਿਆਂਦਾ ਜਾਵੇ। ਅਦਰਵਾਈਜ਼ ਖਾਲੀ ਡੱਬਾ ਫਿਰ ਹਰਜੋਤ ਸਿੰਘ ਜੀ, ਜੇ ਉਹ ਬਿੱਲ ਪਾਸ ਵੀ ਹੋ ਗਿਆ ਤੇ ਜੇ ਉਹਦੇ ਵਿੱਚ ਅਜਿਹੀਆਂ ਸੰਸਥਾਵਾਂ ਜੇ ਬਚ ਗਈਆਂ ਤੇ ਫਿਰ ਆਪਾਂ ਨੂੰ ਫਾਇਦਾ ਵੀ ਕੀ ਹੋਇਆ ਨਾ। ਸੋ ਸੋ ਇਹ ਇਹ ਆਪਾਂ ਨਾ ਸਿਰਫ ਜਿਹੜਾ ਇਹ ਕੱਲ ਰਿਹਾ ਹੈਗਾ ਆ ਇਸ ਆਰਗੇਨਾਈਜੇਸ਼ਨ ਦਾ ਨੀਲ ਹਿੰਦੂ ਕਾਲੜਾ ਅਮਰੀਕਨ ਮੈਨੇਜਿੰਗ ਫਾਊਂਡੇਸ਼ਨ ਦਾ ਡਾਇਰੈਕਟਰ ਜਿਹੜਾ ਇਸ ਨੇ ਜੋ ਉੱਥੇ ਬੋਲ ਰਿਹਾ ਸੀ ਜਦੋਂ ਪਿਛਲੀ ਵਾਰੀ ਹੀਅਰਿੰਗ ਸੀ, ਇਹ ਕਹਿੰਦਾ ਸੀ ਵੀ ਆਹ ਸ਼ਬਦ ਜਿੱਦਾਂ ਕੱਢੋ, ਸਾਡੇ ਨਾਲ ਸਮਝੌਤਾ ਹੋਵੇ, ਅਸੀਂ ਕੀ ਚਾਹੁੰਦੇ ਆ। ਪਰ ਜਿੰਨੇ ਵੀ ਉਹਨਾਂ ਦੇ ਨਾਲ ਦੇ ਸਾਥੀ ਗਏ ਹੋ ਸੀ ਹੋਰ ਹਿੰਦੂ ਭੈਣ ਭਰਾ, ਉਹਨਾਂ ਨੇ ਇਹ ਕਿਹਾ ਸੀ ਵੀ ਬਿੱਲ ਚਾਹੀਦਾ ਹੀ ਨਹੀਂ ਹੈਗਾ। ਇਹ 509 ਬਿੱਲ ਵੀ ਡੋਂਟ ਸਪੋਰਟ ਅਗੇਂਸਟ। ਦੈਟ। ਸੋ ਐਕਚੁਅਲੀ ਉਹ ਬਿੱਲ ਨੂੰ ਪਾਸ ਨਹੀਂ ਹੋਣ ਦੇਣਾ ਚਾਹੁੰਦੇ ਹੈਗੇ। ਆਹ ਤਾਂ ਸਿਰਫ ਲਮਕਾਉਂਦੇ ਆ ਵੀ ਹਾਂ ਜੀ ਇਹਦੇ ਵਿੱਚ ਅਮੈਂਡ ਕੀਤਾ ਬਹਾਨਾ। ਜਾਵੇ, ਜੇ ਆ ਵੋ ਆ, ਹਨਾ। ਸੋ ਬਿਲਕੁਲ ਸਾਨੂੰ ਜਿੱਦਾਂ ਮੈਂ ਦੱਸਿਆ ਵੀ ਜਿਹੜੇ ਉੱਥੇ ਨਵਾਂ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਬੇਕਰਸਫੀਲਡ ਵਾਲੇ ਗੁਰਚਰਨ ਸਿੰਘ ਹੋਣਾ ਦੀ ਵੀ ਈਮੇਲ ਜਿਹੜੀ ਆਈ ਸੀ। ਸੋ ਆਪਾਂ ਉਹਨਾਂ ਦੇ ਨਾਲ ਵੀ ਤੇ ਹੋਰ ਵੀ ਜਿਹੜੇ ਗੁਰੂ ਘਰ ਇਸ ਚਿੱਠੀ ਦੇ ਵਿੱਚ ਆਪਣਾ ਨਾਮ ਐਡ ਕਰਨਾ ਚਾਹੁੰਦੇ ਆ, ਹੋਰ ਕੋਈ ਸੰਸਥਾਵਾਂ ਜਿਹੜੀਆਂ ਉਹ ਆਪਣੇ ਇਸ ਦੇ ਵਿੱਚ ਨਾਮ ਐਡ ਕਰਨਾ ਚਾਹੁੰਦੀਆਂ ਆ, ਤਾਂ ਜ਼ਰੂਰ ਜਿਹੜਾ ਅੱਗੇ ਵੱਧ ਚੜ ਕੇ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਸੋ ਇਸ ਚਿੱਠੀ ਦੇ ਵਿੱਚ ਜਿਹੜੇ ਸਟਾਕਟਨ ਗੁਰੂ ਘਰ ਨੂੰ ਉਹਨਾਂ ਨੇ ਕਾਲ ਕਰਕੇ ਗਾਲਾਂ ਕੱਢੀਆਂ। ਭੂਸ਼ਣ ਠਾਲੇ ਹਰਜੋਤ ਸਿੰਘ ਜੀ ਯਾਦ ਹੋਣਾ, ਜੀ ਜਿਹੜਾ ਹੁਣ ਸਜ਼ਾ ਹੋਈ ਅਮਰੀਕਾ 'ਚ। ਹਾਂ ਬਿਲਕੁਲ ਸਜ਼ਾ ਹੋਈ ਆ 26 ਮਹੀਨਿਆਂ ਦੀ, 2 ਸਾਲ ਦੀ ਜਿਹੜੀ ਉਸਨੂੰ ਸਜ਼ਾ ਹੋਈ ਆ। ਉਹਨੇ ਇੱਕ ਸਿੱਖ ਅਮਰੀਕਨ ਆਰਗੇਨਾਈਜੇਸ਼ਨ ਨੂੰ ਫੋਨ ਕਰਕੇ ਗਾਲਾਂ ਜਿਹੜੀਆਂ ਕੱਢੀਆਂ ਸੀ, ਉਸੇ ਤਰੀਕੇ ਦੇ ਨਾਲ ਸੈਕਰਾਮੈਂਟੋ ਗੁਰੂ ਘਰ ਨੂੰ ਵੀ ਇਦਾਂ ਜਿਹੜਾ ਇਸ ਤਰੀਕੇ ਦੇ ਨਾਲ ਡਾਇਰੈਕਟਲੀ ਜਿਹੜਾ ਥ੍ਰੈਟਨ ਕੀਤਾ ਜਿਹੜਾ ਉਹ ਗਿਆ ਆ। ਫਰੀਮੌਂਟ ਗੁਰਦੁਆਰਾ ਸਾਹਿਬ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਇਹਨਾਂ ਨੂੰ ਇਨਵੈਸਟੀਗੇਟ ਕਰਨ ਦੇ ਲਈ ਜਿਹੜਾ ਉਹ ਆਖਿਆ ਆ। ਸੋ ਪਰਦਾਫਾਸ਼ ਜਿਹੜਾ ਹੋ ਰਿਹਾ ਹੈ। ਸੋ ਸਿੱਖਾਂ ਨੂੰ ਇਸ ਟਾਈਮ ਯੂਨਿਟੀ ਇਕੱਠੇ ਹੋ ਕੇ ਤੇ ਇਹ ਗਰਮ ਲੋਹੇ ਦੇ ਉੱਤੇ ਹਥੌੜਿਆ ਤੇ ਸੱਟ ਜਿਹੜੀ ਉਹ ਮਾਰਨ ਦੀ ਲਗਾਤਾਰ ਜਿਹੜੀ ਉਹ ਜ਼ਰੂਰਤ ਆ। ਢਿੱਲੇ ਨਹੀਂ ਪੈਣਾ, ਅਵੇਸਲੇ ਨਹੀਂ ਹੋਣਾ ਤੇ ਇਸ ਦੇ ਵਿੱਚ ਜਿਹੜਾ ਉਹ ਆਪਾਂ ਅੱਗੇ ਵੱਧ ਚੜ ਕੇ ਜਿਹੜਾ ਉਹ ਯੋਗਦਾਨ ਜਿਹੜਾ ਉਹ ਪਾਉਣਾ ਆ, ਤਾਂ ਜੋ ਇਹ ਜਿਹੜਾ ਬਿੱਲ ਆ ਜੋ ਕਿ ਅਹਿਮ ਬਿੱਲ ਆ ਹਰਜੋਤ ਸਿੰਘ ਜੀ, ਉਸ ਨੂੰ ਜਿਹੜਾ ਉਹ ਆਪਾਂ ਪਾਸ ਕਰਾ ਸਕੀਏ। ਅਦਰਵਾਈਜ਼ ਫਿਰ ਕੰਮ ਜਿਹੜਾ ਉਹ ਔਖਾ ਹੋ ਜਾਂਦਾ ਹੁੰਦਾ, ਸਭ ਨੂੰ ਹੀ ਪਤਾ ਇੰਡੀਵਿਜੂਅਲ ਆ। ਲੈਵਲ ਦੇ ਉੱਤੇ ਵੀ ਤੁਸੀਂ ਜਿਹੜਾ ਹੈ ਸਾਈਨ ਕਰ ਸਕਦੇ ਆ ਪਟੀਸ਼ਨ। ਬਿਲਕੁਲ ਬਿਲਕੁਲ ਆਲਰੇਡੀ ਅਸੀਂ ਪਟੀਸ਼ਨ ਦਾ ਲਿੰਕ ਵੀ ਪਾਇਆ, ਕੱਲ ਵੀ ਦੱਸਿਆ ਸੀ, ਅੱਜ ਵੀ ਦੱਸਦੇ ਆ। ਪਰ ਇੱਕ ਵਾਰੀ ਫੇਰ ਬੇਨਤੀ ਆ, ਜਿਹੜੇ ਵੀ ਗੁਰੂ ਘਰ ਜਾਂਦੇ ਹੈਗੇ ਆ, ਉਹ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਬੇਨਤੀ ਕਰੋ ਵੀ ਭਾਈ ਇਹਦਾ ਕੋਈ ਇਹ ਸਿਰਫ ਅਮਰੀਕਨ ਸਿਟੀਜ਼ਨਸ ਦੀ ਸੇਫਟੀ ਵਾਲਾ ਬਿੱਲ ਹੈਗਾ। ਸੋ ਇਹਦਾ ਜਿਹੜਾ ਸਾਥ ਦਿਓ। ਇਹਦਾ ਕੋਈ ਆਬਜੈਕਸ਼ਨ ਨਹੀਂ ਹੈ। ਤੇ ਦੂਸਰੇ ਨੰਬਰ ਦੇ ਉੱਤੇ ਇੰਡੀਵਿਜੂਅਲ ਲੈਵਲ ਦੇ ਉੱਤੇ ਤੁਸੀਂ ਈਮੇਲਸ ਕਰੋ ਆਪਣੇ ਅਸੈਂਬਲੀ ਮੈਂਬਰਸ ਨੂੰ ਸਾਰਿਆਂ ਨੂੰ। ਤੇ ਜਦੋਂ ਹੁਣ ਨੈਕਸਟ ਹੀਅਰਿੰਗ ਹੋਣੀ ਆ, ਉਦੋਂ ਆਪਾਂ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਪਹੁੰਚਣੇ ਚਾਹੀਦੇ ਆ। ਕਿਉਂਕਿ ਪਿਛਲੀ ਵਾਰੀ ਜਿਹੜਾ ਭੁਲੇਖਾ ਪੈ ਗਿਆ ਜਾਂ ਕਿਸੇ ਤਰ੍ਹਾਂ ਮਿਸਅੰਡਰਸਟੈਂਡਿੰਗ ਹੋ ਗਈ।
ਸੋ ਇਹ ਹੁਣ ਬਹੁਤ ਵੱਧ ਚੜ੍ਹ ਕੇ ਜ਼ੋਰ-ਸ਼ੋਰ ਨਾਲ ਕਰਨਾ ਪੈਣਾ। ਤੁਸੀਂ ਦੇਖੋ ਵੀ ਇੱਕ ਆਰਗਨਾਈਜੇਸ਼ਨ ਕਿੱਦਾਂ ਉਹ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਆ ਰੁਕਾਵਟ ਜਿਹੜੀ ਪਾ ਰਹੀ ਆ ਵੀ ਜਿਹੜਾ ਅਮਰੀਕਾ ਨੂੰ ਅਮਰੀਕਾ ਨਹੀਂ ਰਹਿਣ ਦੇਣਾ ਚਾਹੁੰਦੇ ਹੈਗੇ। ਐਗਜ਼ੈਕਟਲੀ, ਐਗਜ਼ੈਕਟਲੀ ਉਹ ਕਹਿੰਦੇ ਵੀ ਇਹਨੂੰ ਵੀ ਇੱਥੇ ਮੋਦੀ ਲੈਂਡ ਜਿਹੜਾ ਉਹ ਬਣਾਇਆ ਜਾਵੇ। ਸੋ ਉਸ ਚੀਜ਼ ਨਹੀਂ ਜਿਹੜੀ ਹੋਣੀ। ਉਹ ਉੱਥੇ ਦੇ ਉਹਨਾਂ ਕਰਤੂਤਾਂ ਦੀਆਂ ਕਰਕੇ ਤਾਂ ਲੋਕ ਜਿਹੜੇ ਉਹ ਇੱਥੇ ਆਉਂਦੇ ਆ। ਇੱਥੇ ਆ ਕੇ ਆਪਣੇ ਪਰਿਵਾਰ ਨੂੰ ਜਿਹੜਾ ਉਹ ਪਾਲਦੇ ਆ। ਉੱਥੇ ਪਰਸੀਕਿਊਸ਼ਨ ਦੀ ਜਿਹੜੀ ਉਹੀ ਤੇ ਡਰ ਹੁੰਦਾ ਆ ਵੀ ਉਹ ਕਰਦੇ ਆ, ਜਿਹਦੇ ਕਰਕੇ ਲੋਕ ਇੱਥੇ ਆਉਂਦੇ ਨੇ। ਤੇ ਹੁਣ ਜੇ ਉਹੀ ਲੋਕ ਆ ਕੇ ਇੱਥੇ ਫਿਰ ਉਹ ਪਰਸੀਕਿਊਸ਼ਨ ਕਰਨਗੇ ਤੇ ਉਹਨਾਂ ਨੂੰ ਕੋਈ ਜਵਾਬ ਨਾ ਦੇਣਾ ਪਊਗਾ। ਅਗਲੇ ਕਹਿੰਦੇ ਵੀ ਸਾਨੂੰ ਜਵਾਬ ਦੇ ਬਣਾਇਆ ਹੀ ਨਾ ਜਾਵੇ, ਵਿੱਚੋਂ ਸਾਨੂੰ ਕੱਢ ਹੀ ਦਿੱਤਾ ਜਾਵੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਜਿਹੜੀਆਂ ਉਹ ਹੈਗੀਆਂ। ਸੋ ਅਹਿਮੀਅਤ ਦੇ ਨਾਲ ਇਸ ਦੀ ਅਹਿਮੀਅਤ ਨੂੰ ਸਮਝਦੇ ਹੋਏ, ਇਸ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਸਾਰਿਆਂ ਨੂੰ ਇਕੱਠੇ ਹੋ ਕੇ ਅੱਗੇ ਜਿਹੜਾ ਉਹ ਕਦਮ ਵਧਾਉਣ ਦੀ ਜਿਹੜੀ ਉਹ ਜ਼ਰੂਰਤ ਆ। ਤੇ ਪ੍ਰਮਾਤਮਾ ਭਲੀ ਕਰੇ, ਆਪਾਂ ਨੂੰ ਕਾਮਯਾਬੀ ਜਿਹੜੀ ਇਸ ਦੇ ਵਿੱਚ ਜ਼ਰੂਰ ਸੋ ਮਿਲੇ। ਜਿੰਨੇ ਵੀ ਸਰੋਤੇ ਸੁਣ ਰਹੇ ਆ, ਜੇ ਕਿਸੇ ਗੁਰੂ ਘਰ ਨੇ ਇਹਨਾਂ ਦੇ ਜਿਹੜੀ ਉਹ ਲੈਟਰ ਜਿਹੜਾ ਭੇਜ ਰਹੇ ਹੈਗੇ ਆ, ਉਹਦੇ ਵਿੱਚ ਨਾਮ ਸਾਈਨ ਕਰਨਾ ਹੈਗਾ ਤੇ ਉਹ ਜ਼ਰੂਰ 408 272 5200 ਤੇ ਕਾਲ ਕਰ ਲਿਓ। ਫਿਰ ਅਸੀਂ ਜਿਹੜੇ ਪ੍ਰਬੰਧਕ ਹੈਗੇ ਆ ਉਹਨਾਂ ਦੇ ਨਾਲ ਤੁਹਾਨੂੰ ਮਿਲਾ ਦੇਵਾਂਗੇ। ਜੀ। ਤੇ ਕਿਉਂਕਿ ਲੈਟਰ ਆਲਰੇਡੀ ਰੈਡੀ ਆ, ਸਿਰਫ ਉਹ ਮੇਰੇ ਖਿਆਲ ਨਾਲ ਸਿਗਨੇਚਰ ਚਾਹੀਦੇ ਉਹਨਾਂ ਦੇ। ਸਿਗਨੇਚਰਸ ਜਿਹੜੇ ਐਡ ਕਰੀ ਜਾਣੇ ਆ ਉਸ ਦੇ ਵਿੱਚ ਸੋ ਨਾਲ। ਇੱਕ ਆਪਾਂ 2 ਇਮੀਗ੍ਰੇਸ਼ਨ ਦੀਆਂ ਖਬਰਾਂ ਕਰਨੀਆਂ, ਉਹ ਤੋਂ ਬਾਅਦ ਫਿਰ ਸਾਡੇ ਨਾਲ ਤੇ ਨਿਰਮਲ ਜੀ। ਹਰਜੋਤ ਸਿੰਘ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਕੁਇਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਮੁੜਦੇ ਹਾਂ ਵਾਪਸ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਜੀ, ਆਪਾਂ ਕੁਛ ਕੁ ਇਮੀਗ੍ਰੇਸ਼ਨ ਦੀਆਂ ਖਬਰਾਂ ਕਰਨੀਆਂ, ਫਿਰ ਸਾਡੇ ਨਾਲ ਨਿਰਮਲ ਮਾਨ ਜੀ ਜੁੜਨਗੇ। ਆਪਾਂ ਸਾਰਿਆਂ ਨੂੰ ਪਤਾ ਹੈ ਵੀ ਹਰ ਇੱਕ ਅਮਰੀਕਨ ਚਾਹੁੰਦਾ ਵੀ ਜਿਹੜਾ ਬੰਦਾ ਕ੍ਰਿਮੀਨਲ ਆ ਅਮਰੀਕਾ ਦੇ ਵਿੱਚ, ਕਿਸੇ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਕੀਤੀ ਆ, ਉਸ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ। ਇਹਦੇ 'ਚ ਕੋਈ ਸ਼ੱਕ ਨਹੀਂ, 100% ਐਗਰੀ ਆ। ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ 20-20, 40-40 ਸਾਲਾਂ ਤੋਂ ਰਹਿ ਰਹੇ ਆ, ਕਿਸੇ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਨਹੀਂ, ਕੰਮ ਕਰਦੇ ਹੈਗੇ ਆ। ਉਹਨਾਂ ਨੂੰ ਜਿਸ ਹਿਸਾਬ ਦੇ ਨਾਲ ਆਈਸ ਵੱਲੋਂ ਅਰੈਸਟ ਕੀਤਾ ਜਾ ਰਿਹਾ, ਜਿਸ ਤਰ੍ਹਾਂ ਦਾ ਜਿਹੜਾ ਉਹਨਾਂ ਦੇ ਨਾਲ ਵਿਵਹਾਰ ਹੋ ਰਿਹਾ ਆ, ਉਹ ਅਮਰੀਕਾ ਨਹੀਂ ਹੈ। ਅਮਰੀਕਾ ਦੁਨੀਆ ਦਾ ਜੇ ਝੰਡਾ ਬਰਦਾਰ ਆ ਵੀ ਅਸੀਂ ਹਿਊਮਨ ਰਾਈਟਸ ਦੇ ਜਿਹੜੇ ਨੰਬਰ 1 ਜਿਹੜੇ ਡਿਫੈਂਡਰ ਆ। ਪਰ ਜੋ ਕੁਝ ਰੀਸੈਂਟਲੀ ਵਾਪਰ ਰਿਹਾ ਆ, ਉਹ ਬਹੁਤ ਵਾਰੀ ਜਿਹੜਾ ਆ ਉਹ ਮੀਡੀਆ ਬੋਲਦਾ ਨਹੀਂ। ਜਿਹੜੇ ਬੋਲਦੇ ਵੀ ਹੈਗੇ ਆ, ਉਹਨਾਂ ਦੇ ਪਿੱਛੇ ਜਾਇਆ ਜਾਂਦਾ ਹੈਗਾ। ਹੁਣ ਇਟਲੀ ਦੀ ਸਰਕਾਰ ਤੇ ਅਮਰੀਕਾ ਦੀ ਸਰਕਾਰ ਦੇ ਵਿੱਚ ਕਾਫੀ ਖੜਕੀ ਆ। ਹਾਲਾਂਕਿ ਇਟਲੀ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਹੁਤ ਲਾਗੇ ਆ। ਇਟਲੀ ਦੇ 2 ਬੰਦੇ, ਇੱਕ ਫਰਨਾਂਡੋ ਆਰਟੀਸ 63 ਸਾਲਾਂ ਦਾ ਤੇ ਕੈਟਿਨੋ ਕੋਸਟਾ 45 ਸਾਲਾਂ ਦਾ। ਉਹਨਾਂ ਨੂੰ ਜਿਹੜੀ ਨਵੀਂ ਐਲੀਗੇਟਰ ਅਲਕਾਟਰਾਜ਼ ਆ ਉਹਦੇ ਵਿੱਚ ਰੱਖਿਆ ਗਿਆ ਆ। ਸੋ ਇਟਲੀ ਦੀ ਸਰਕਾਰ ਕਹਿ ਰਹੀ ਆ ਵੀ ਜਿਹੜਾ ਉਹਨਾਂ ਦੇ ਨਾਲ ਉੱਥੇ ਜਿੱਦਾਂ ਦਾ ਉਹਨਾਂ ਨੂੰ ਰਹਿਣ-ਸਹਿਣ ਆ, ਜਿੱਦਾਂ ਦਾ ਫੂਡ ਦਿੱਤਾ ਜਾਂਦਾ ਆ, ਉਹ ਬਹੁਤ ਹੀ ਮਾੜਾ ਹੈਗਾ ਤੇ ਉਹਨਾਂ ਨੂੰ ਇਮੀਡੀਏਟਲੀ ਛੱਡਿਆ ਜਾਵੇ। ਸੋ ਕਾਰਨ ਕੀ ਆ ਵੀ ਜਿਹੜਾ ਇਹ ਬੰਦਾ ਅਰੈਸਟ ਕੀਤਾ ਗਿਆ, ਲੀਗਲੀ ਅਮਰੀਕਾ ਦੇ ਵਿੱਚ ਆਇਆ ਸੀ ਫਰਵਰੀ 8, 2015 ਨੂੰ, ਔਨ ਵੀਜ਼ਾ ਵੇਵਰ ਪ੍ਰੋਗਰਾਮ। ਤੇ ਉਹਦਾ ਵੀਜ਼ਾ ਵੇਵਰ ਪ੍ਰੋਗਰਾਮ 10 ਸਾਲਾਂ ਲਈ ਸੀ, ਜੂਨ 26, 2025 ਨੂੰ ਖਤਮ ਹੋਣਾ ਸੀ। ਤੇ ਉਹ ਜੂਨ ਮਹੀਨੇ 'ਚ ਹੀ ਉਹ ਵਾਪਸ ਜਾ ਰਿਹਾ ਸੀ, ਕਿਉਂਕਿ ਉਹ ਅਰਜਨਟੀਨਾ ਦਾ ਵੀ ਸਿਟੀਜ਼ਨ ਆ ਤੇ ਇਟਲੀ ਦਾ ਵੀ ਸਿਟੀਜ਼ਨ ਆ। ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਅਰੈਸਟ ਦਾ ਜਿਹੜਾ ਕਾਰਨ ਇਹ ਦੱਸਿਆ ਗਿਆ ਵੀ ਇੱਕ ਰੂਟੀਨ ਟ੍ਰੈਫਿਕ ਸਟਾਪ ਸੀਗਾ ਬਹੁਤ ਪਹਿਲਾਂ, ਤੇ ਉਹਦੇ ਕਿਤੇ ਨੋਟਿਸ ਟੂ ਅਪੀਅਰ ਜਿਹੜਾ ਆ, ਉਹ ਆਊਟਸਟੈਂਡਿੰਗ ਸੀਗੇ ਉਹਦੇ ਵਾਰੰਟ, ਉਹਦੇ ਬਾਬਤ ਉਹਨੂੰ ਟਿਕਟ ਨਹੀਂ ਦਿੱਤੀ ਜਿਹੜੀ ਟ੍ਰੈਫਿਕ ਸਟਾਪ ਦੀ, ਤੇ ਉਹ ਉਹਦੇ ਜਿਹੜੇ ਫੇਲਿੰਗ ਟੂ ਅਪੀਅਰ ਦੇ ਜਿਹੜੇ ਵਾਰੰਟ ਆ ਉਹ ਜਾਰੀ ਹੋ ਗਿਆ ਸੀ। ਉਹਨੂੰ ਪਤਾ ਵੀ ਨਹੀਂ ਸੀ। ਉਹਦੀ ਜਿਹੜੀ ਬੇਟੀ ਆ ਉਹ ਕਹਿ ਰਹੀ ਆ ਵੀ ਉਹਦਾ ਫਾਦਰ ਅਰਜਨਟੀਨਾ ਦੇ ਵਿੱਚ ਉਹ ਦੋਨੋਂ ਰਲ ਕੇ ਇੱਕ ਯੂਨੀਵਰਸਿਟੀ ਸੈਟਅਪ ਕਰਨ ਜਾ ਰਹੇ ਸੀ। ਸੋ ਹੁਣ ਉਹਨਾਂ ਨੂੰ ਜਿਹੜਾ ਅੰਦਰ ਰੱਖਿਆ ਗਿਆ ਹੈਗਾ ਆ ਐਲੀਗੇਟਰ ਅਲਕਾਟਰਾਜ਼ ਦੇ ਵਿੱਚ। ਸੋ ਇਹ ਇਸ ਸਿਚੁਏਸ਼ਨ ਨੂੰ ਲੈ ਕੇ ਇਟਲੀ ਦੇ ਵਿੱਚ ਜਿਹੜੀ ਹੁਣ ਇਟਲੀ ਦਾ ਕੌਂਸੂਲੇਟ ਵੀ ਕਾਫੀ ਔਖਾ ਹੈਗਾ ਆ, ਇਟਲੀ ਦੀ ਪ੍ਰਾਈਮ ਮਿਨਿਸਟਰ ਵੀ ਭਾਈ ਠੀਕ ਆ, ਜੇ ਤੁਸੀਂ ਡਿਪੋਰਟ ਕਰਨਾ ਡਿਪੋਰਟ ਕਰੋ, ਵੀ ਇਦਾਂ ਦੀ ਸਿਚੁਏਸ਼ਨ ਤਾਂ ਨਾ ਰੱਖੋ। ਦੂਸਰੀ ਇੱਕ ਹੋਰ ਆ ਰਹੀ ਆ, ਭਾਰਤੀ ਮੂਲ ਦੇ ਜਿਹੜਾ ਬੰਦਾ ਆ, ਹਰਪਿੰਦਰ ਚੌਹਾਨ। ਹਰਪਿੰਦਰ ਚੌਹਾਨ ਬ੍ਰਿਟਿਸ਼ ਸਿਟੀਜ਼ਨ ਆ ਤੇ ਅਮਰੀਕਾ ਦੇ ਵਿੱਚ ਉਹ 2016 ਚ ਬਿਜ਼ਨਸ ਕਰਨ ਆਇਆ ਤੇ ਕਾਫੀ ਸਾਰੇ ਉਹਨੂੰ ਬਿਜ਼ਨੈਸਸ ਸੈਟਅਪ ਕੀਤੇ। ਅਨਫੋਰਚੂਨੇਟਲੀ ਜਿਹੜੇ ਉਹਦੇ ਬਿਜ਼ਨੈਸਸ ਆ ਉਹ ਫੇਲ ਹੋ ਗਏ। ਆਪਾਂ ਦੇਖਦੇ ਹੀ ਆ ਬੜੀਆਂ ਕੰਪਨੀਆਂ ਵਾਲਮਾਰਟ ਵਰਗੇ ਕਿੰਨੇ ਵਾਰੀ ਫੇਲ ਹੋਏ ਸੀ। ਸੋ ਫੇਲ ਹੋ ਗਏ ਤੇ ਉਹਨੂੰ ਜਿਹੜੀ ਆ ਬੈਂਕਰਪਸੀ ਫਾਈਲ ਕਰਨੀ ਪਈ। ਤੇ ਉਸ ਤੋਂ ਬਾਅਦ ਕੀ ਹੋਇਆ ਭਈ ਇਹ ਜਿਹੜਾ 56 ਸਾਲਾਂ ਦਾ ਬਿਜ਼ਨਸਮੈਨ ਆ, ਉਸ ਨੂੰ ਆਈਸ ਨੇ ਅਰੈਸਟ ਕਰ ਲਿਆ। ਤੇ ਉਹ ਕਹਿੰਦਾ ਵੀ ਇਦਾਂ ਦੀ ਜਿਹੜੀ ਸਿਚੁਏਸ਼ਨ ਸੀ, ਉਹਨੂੰ ਜਿਹੜਾ ਆਈਸ ਦੇ ਸੈਂਟਰ 'ਚ ਲੈ ਕੇ ਗਿਆ। ਟਾਇਲਟਸ ਦਾ ਪਾਣੀ ਨਹੀਂ ਚੱਲਦਾ ਹੈਗਾ। ਕਹਿੰਦਾ ਵੀ ਮੇਰਾ ਜਿਹੜਾ ਸਿਰਹਾਣਾ ਸੀ, ਉਹ ਮੇਰੇ ਜੁੱਤੀਆਂ ਹੀ ਸੀਗੀਆਂ, ਸ਼ੂਜ਼। ਕਹਿੰਦਾ ਆਈ ਯੂਜ਼ ਮਾਈ ਸ਼ੂਜ਼ ਐਜ਼ ਪਿਲੋਜ਼। ਕੋਈ ਕੱਪ ਆਫ ਵਾਟਰ ਨਹੀਂ ਸੀ। 3 ਡਿਫਰੈਂਟ ਡਿਟੈਂਸ਼ਨਸ ਫੈਸਿਲਿਟੀ 'ਚ ਉਹਨੂੰ ਲਿਜਾਇਆ ਗਿਆ, ਕਰੋਮੀ, ਐਫਡੀਸੀ, ਬੀਟੀਸੀ। ਤੇ ਕਹਿੰਦਾ ਸਾਰਿਆਂ ਦੀ ਸਿਚੁਏਸ਼ਨ ਇਦਾਂ ਦੀ ਸੀਗੀ। ਟਾਇਲਟ ਨਹੀਂ ਕੰਮ ਕਰਦੀਆਂ। ਈਵਨ ਕਹਿੰਦਾ ਇੱਥੋਂ ਤੱਕ ਸੀ ਵੀ ਜੇ ਅਸੀਂ ਕਿਹਾ ਵੀ ਜੇ ਟਾਇਲਟ ਫਲਸ਼ ਨਹੀਂ ਕਰਦੀ, ਉਹ ਕਹਿੰਦੇ ਵੀ ਜੇ ਪ੍ਰੋਬਲਮ ਕ੍ਰੀਏਟ ਕੀਤੀ ਤਾਂ ਤੁਹਾਡੇ ਲਈ ਸਹੀ ਨਹੀਂ ਹੋਊਗਾ। ਇਹ ਉਹ ਜਿਹੜੇ ਸਿਕਿਉਰਿਟੀ ਗਾਰਡਸ ਆ, ਉਹ ਉਹਨਾਂ ਨੂੰ ਕਹਿ ਰਹੇ ਸੀ। ਸੋ ਇਸ ਚੌਹਾਨ ਨੂੰ ਉਹਨਾਂ ਨੇ ਮਜ਼ਾਕ ਦੇ ਨਾਲ ਜਿਹੜੇ ਉੱਥੇ ਆਈਸ ਦੇ ਏਜੰਟ ਸੀ, ਉਹਦਾ ਨਾਂ ਹੀ ਵਿਗਾੜਤਾ। ਉਹਨੂੰ ਚੀਹੂਆ ਕਰਕੇ ਜਿਹੜਾ ਆ ਕਹਿ ਰਹੇ ਸੀਗੇ। ਜਦ ਕਿ ਫਰਜ਼ ਨਹੀਂ ਬਣਦਾ ਉਹਨਾਂ ਦਾ। ਇਹ ਇੰਗਲੈਂਡ ਦਾ ਸਿਟੀਜ਼ਨ ਆ, ਅਮਰੀਕਾ ਦੇ ਵਿੱਚ EV2 ਵੀਜ਼ੇ ਤੇ, EV2 ਇਨਵੈਸਟਰ ਵੀਜ਼ੇ ਦੇ ਉੱਤੇ E2 ਵੀਜ਼ੇ ਆਇਆ ਤੇ ਸੀ। ਸੀ। ਜਾਂ E2 ਵੀਜ਼ੇ ਦੇ ਉੱਤੇ। ਸੋ ਉਹ ਕਹਿੰਦੇ ਵੀ ਬਾਅਦ 'ਚ ਇੱਕ ਵਾਰੀ ਉਹ ਫੇਂਟ ਕਰ ਗਿਆ ਤੇ ਉਹਨੂੰ ਹਸਪਤਾਲ ਲੈ ਗਏ। ਨਾਲਦਿਆਂ ਨੇ ਕਾਲ ਕੀਤੀ ਉਹਦੇ ਮੁੰਡੇ ਨੂੰ, ਏਟਨ ਨੂੰ। ਇਹ ਜਿਹੜਾ ਉਹਦਾ ਮੁੰਡਾ ਆ, ਉਹ ਹਿਊਮਨ ਰਾਈਟਸ ਵਾਚ ਗਰੁੱਪ ਵਾਲਿਆਂ ਨੂੰ ਦੱਸ ਰਿਹਾ ਵੀ ਮੇਰੇ ਫਾਦਰ ਨਾਲ ਏਦਾਂ ਵਾਪਰੀ। ਤੇ ਕਹਿੰਦਾ ਜਦੋਂ ਹਸਪਤਾਲ ਕਾਲ ਕੀਤੀ, ਉਹ ਹਸਪਤਾਲ ਵਾਲੇ ਕਹਿੰਦੇ ਵੀ ਨਹੀਂ ਸਾਡੇ ਕੋਲ ਤਾਂ ਇਹ ਬੰਦਾ ਹੀ ਹੈ ਨਹੀਂ ਕੋਈ ਵੀ। ਬਾਅਦ 'ਚ ਪਤਾ ਲੱਗਾ ਵੀ ਆਈਸ ਵਾਲਿਆਂ ਨੇ ਹਸਪਤਾਲ ਵਾਲਿਆਂ ਨੂੰ ਕਿਹਾ ਸੀ ਵੀ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਵੀ ਇੱਥੇ ਜਿਹੜਾ ਬੰਦਾ ਆ ਉਹ ਅਸੀਂ ਹਸਪਤਾਲ ਲੈ ਕੇ ਆਏ ਹੈਗੇ ਆ, ਉਹ ਸਾਡੀ ਅਰੈਸਟ ਦੇ ਵਿੱਚ ਹੈਗਾ ਆ। ਸੋ ਇਦਾਂ ਦੀਆਂ ਜਿਹੜੀਆਂ ਕਹਾਣੀਆਂ ਆ, ਉਹ ਹੁਣ ਆਈਸ ਦੀਆਂ, ਬਾਰਡਰ ਪੈਟਰੋਲ ਏਜੰਟਸ ਦੀਆਂ,
ਜਿਹੜੀਆਂ ਇਹ ਨਵੀਆਂ ਜੇਲ੍ਹਾਂ ਬਣਾਈਆਂ ਗਈਆਂ ਉਹਨਾਂ ਦੇ ਵਿੱਚੋਂ ਆ ਰਹੀਆਂ। ਹਿਊਮਨ ਰਾਈਟ ਵਾਚ ਦੀ ਰਿਪੋਰਟ ਜਿਹੜੀ ਆ ਰੌਲਾ ਪਿਆ ਜਿੱਦਾਂ ਤੁਸੀਂ ਕਿਹਾ, ਉਹ ਇਟਲੀ ਵਾਲਿਆਂ ਦਾ ਵੀ ਬੈਕ ਹੋਮ ਰੌਲਾ ਪਿਆ ਤਾਂ ਪਤਾ ਲੱਗਾ, ਇਹ ਚੌਹਾਨ ਦਾ ਵੀ ਬੈਕ ਹੋਮ ਰੌਲਾ ਪਿਆ ਤਾਂ ਉਹ ਜਿਹੜਾ ਕੈਨੇਡਾ ਦੀ ਇੱਕ ਜਿਹੜੀ ਸਿਟੀਜ਼ਨ ਬੀਬੀ ਸੀ, ਜਿਹੜੀ ਮਾਡਲ ਵੀ ਸੀ ਤੇ ਕੰਪਨੀ ਦੀ ਉਹ ਤਕੜੀ CEO ਵੀ ਸੀ। ਕਾਫੀ ਮਹੀਨੇ ਪਹਿਲਾਂ ਜਿਹਨੂੰ ਅਰੈਸਟ ਕੀਤਾ ਗਿਆ ਸੀ, ਉਹ ਵੀ ਫਿਰ ਜਦੋਂ ਮੀਡੀਆ 'ਚ ਇੰਨਾ ਰੌਲਾ ਪਿਆ ਫਿਰ ਉਹਨੂੰ ਛੱਡਿਆ ਗਿਆ ਸੀ। ਇਹਦਾ ਨਾਮ ਹੀ ਉਹਨਾਂ ਨੇ ਗਲਤ ਲਿਖਿਆ ਸੀ ਡਾਟਾਬੇਸ ਦੇ ਵਿੱਚ, ਹਰਬੀਰ ਸਿੰਘ ਦੇ ਨਾਂ ਦੇ ਉੱਤੇ ਜਿਹੜਾ ਉਹ ਉਹਨੂੰ ਲਿਖ ਦਿੱਤਾ ਗਿਆ, ਪਤਾ ਹੀ ਨਾ ਲੱਗੇ ਕਿ ਇਸ ਜੀ। ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕਰ ਰਿਹਾ। ਸੋ ਪੂਰੀ ਤਰ੍ਹਾਂ ਧੱਕਾ ਜਿਹੜਾ ਆ ਉਹ ਕਈ ਲੋਕਾਂ ਨੂੰ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਆ। ਆਈਸ ਵਾਲੇ ਇਦਾਂ ਲੱਗਦੇ ਕਈ ਵਾਰੀ ਵੀ ਹਲਕੇ ਹੋਏ ਹੀ ਜਿਹੜੇ ਉਹ ਫਿਰ ਰਹੇ ਨੇ। ਤੁਸੀਂ ਦੇਖੋ ਵੀ ਹਰਪਿੰਦਰ ਸਿੰਘ ਚੌਹਾਨ ਨੂੰ ਕਿੱਦਾਂ ਇੱਕ ਡੌਗ ਦੀ ਬਰੀਡ ਦੇ ਨਾਮ ਦੇ ਨਾਲ ਬੁਲਾਉਣਾ, ਇੱਥੋਂ ਕੀ ਪਤਾ ਲੱਗਦਾ ਹੈ ਵੀ ਉਹ ਤੁਹਾਨੂੰ ਇਨਸਾਨ ਨਹੀਂ ਜਿਹੜੇ ਉਹ ਸਮਝਦੇ, ਉਹਨਾਂ ਦੇ ਲਈ ਉਹ ਨੰਬਰ ਹੀ ਆ ਤੇ ਉਹਨਾਂ ਨੂੰ ਇਦਾਂ ਹੀ ਲੱਗ ਰਿਹਾ ਵੀ ਖੌਰੇ ਉਹ ਕਿਤੇ ਰਾਜੇ ਬਣ ਗਏ ਆ। ਪਰ ਸੱਤਾ ਬਦਲਦੀਆਂ ਨੇ, ਸਰਕਾਰਾਂ ਬਦਲਦੀਆਂ ਨੇ, ਇਹ ਸਾਰਾ ਕੁਝ ਜਿਹੜਾ ਉਹ ਬਦਲਦਾ ਹੀ ਜਿਹੜਾ ਉਹ ਰਹਿੰਦਾ ਆ। ਸੋ ਸੰਭਲ ਕੇ ਜਿਹੜਾ ਉਹ ਚੱਲਣਾ ਚਾਹੀਦਾ ਆ, ਆਪਣੇ ਆਪਾਂ ਨਹੀਂ ਖੋਣਾ ਚਾਹੀਦਾ। ਜੇ ਤੁਹਾਡੇ ਕੋਲ ਪਾਵਰ ਜਿਹੜੀ ਉਹ ਆਈ ਆ, ਸੋ ਪਾਵਰ ਟ੍ਰਿਪ ਜਦੋਂ ਕਰਦੀ ਆ ਤਾਂ ਫਿਰ ਬਾਅਦ ਦੇ ਵਿੱਚ ਖਾਮਿਆਜ਼ੇ ਵੀ ਜਿਹੜੇ ਉਹ ਭੁਗਤਣੇ ਪੈਂਦੇ ਨੇ। ਹਰਜੋਤ ਸਿੰਘ ਜੀ, ਜਿੱਦਾਂ ਦੇ ਵਰਤਾਰੇ ਹੋ ਰਹੇ ਆ, ਇਹ ਇਵੈਂਚੁਅਲੀ ਅਮਰੀਕਾ ਨੂੰ ਮਹਿੰਗੇ ਪੈਣੇ ਆ ਬਹੁਤ, ਕਿਉਂਕਿ ਦੇਖੋ ਆਪਾਂ ਉਮੀਦ ਰੱਖਦੇ ਆ ਇੱਥੇ ਵੀ ਅਮਰੀਕਾ ਦੇ ਵਿੱਚ ਅਜੇ ਵੀ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹ ਸਟਰੋਂਗ ਰਹੂਗਾ। ਅੱਜ ਨਹੀਂ ਤਾਂ ਕੱਲ੍ਹ ਇਹਨਾਂ ਨੂੰ ਮੌਕਾ ਜਿਹੜਾ ਉਹ ਇਸ ਸਾਰੀਆਂ ਚੀਜ਼ਾਂ ਦਾ, ਇਸ ਦੇ ਖਾਮਿਆਜ਼ੇ ਜਿਹੜੇ ਉਹ ਲੈਣ ਦਾ ਪਊਗਾ। ਪਰ ਇਨਸਾਨ ਨੂੰ ਇਨਸਾਨ ਨਾ ਸਮਝਣਾ ਇਹ ਬਹੁਤ ਹੀ ਇੱਕ ਮੰਦਭਾਗੀ, ਨਿਰਾਸ਼ਾ ਵਾਲੀ ਜਿਹੜੀ ਇਹ ਗੱਲ ਆ। ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਅਮਰੀਕਾ ਤੋਂ ਉਮੀਦ ਹੁੰਦੀ ਆ ਵੀ ਇਹ ਝੰਡਾ ਬਰਦਾਰ ਮੁਲਕ ਆ ਹਿਊਮਨ ਰਾਈਟਸ ਦਾ, ਜੀ ਉੱਥੇ ਇਹ ਸਾਰਾ ਕੁਝ ਹੋ ਰਿਹਾ ਤੇ ਬਾਕੀ ਮੁਲਕਾਂ ਨੂੰ ਤੁਸੀਂ ਕੀ ਜਿਹੜਾ ਉਹ ਆਖੋਗੇ। ਸੋ ਬਹੁਤ ਸਾਰੇ ਜਿਹੜੇ ਲੋਕ ਆ ਨਾ ਉਹ ਕਈ ਸੋਚਦੇ ਨਹੀਂ ਜੀ ਐਵੇਂ ਰੌਲਾ ਰੱਪਾ ਹੀ ਆ, ਥੋੜੇ ਦਿਨਾਂ ਚੁੱਪ ਹੋ ਜਾਣਾ, ਹੋ ਜਾਣਾ। ਅੱਜ ਇੱਕ ਨਵੀਂ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜੇ ਨੰਬਰ ਰਿਲੀਜ਼ ਕੀਤੇ ਆ, ਜਿਹੜੀ ਸੋ ਕਾਲ ਸੈਂਚੁਰੀ ਸਿਟੀ ਆ। ਹੁਣ ਬਹੁਤ ਸਾਰੇ ਜਿਹੜੇ ਸ਼ਹਿਰ ਆ ਸੈਂਚੁਰੀ ਸਿਟੀ, ਸੈਂਚੁਰੀ ਸਟੇਟਸ ਹੈਗੀਆਂ। ਕੈਲੀਫੋਰਨੀਆ 'ਚ ਖਾਸ ਕਰਕੇ ਨਿਊਯਾਰਕ ਦੇ ਵਿੱਚ 400% ਡਿਟੇਨਰਸ ਜਿਹੜੇ ਆ ਇਲੀਗਲ ਇਮੀਗ੍ਰੈਂਟਸ ਉਹ ਇਨਕਰੀਜ਼ ਹੋਏ ਆ 400%। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਜਾਂ ਕਿੰਨੀਆਂ ਅਰੈਸਟ ਹੋ ਰਹੀਆਂ। ਜੀ ਬਿਲਕੁਲ। ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੋ ਚੁੱਕਾ। ਮਿਲਾਂਗੇ ਆਪਾਂ ਆਪਣੇ ਹੁਣ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ ਤੇ ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।